ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਦਾਰ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੇ, ਸਤਨਾਮ ਸਿੰਘ ਸ਼ੇਰਗਿਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਸਿਆਸਤ ਦੇ ਵੱਲ ਵਧੀਏ, ਪਰ ਉਸ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਜਿਹੜਾ ਸਕੂਲ ਬੱਸ ਹਾਦਸਾ ਵਾਪਰਿਆ, ਜਿਹੜੀ ਤਰਾਸਦੀ ਵਾਪਰੀ ਹੈ, ਉਹਦੇ ਬਾਰੇ ਬੜੀ ਡਿਟੇਲ ਦੇ ਨਾਲ ਗੱਲਬਾਤ ਕੀਤੀ ਸੀ ਤੇ ਕੱਲ ਇੱਕ ਇਹ ਵੀ ਇਸ਼ਾਰਾ ਕਰਤਾ ਸੀਗਾ ਕਿ ਹੁਣ ਥੋੜੀ ਜਿਹੀ ਮੁਸਤੈਦੀ ਦਿਖਾਈ ਜਾਊਗੀ। ਉਸੇ ਗੱਲਬਾਤ ਨੂੰ ਅੱਗੇ ਤੁਰ ਗਏ ਫੋਲੋਅਪ ਦੇ ਵਿੱਚ ਹਰਿਆਣਾ ਦੇ ਵਿੱਚ 306 ਸਕੂਲ ਬੱਸਾਂ ਦੇ ਚਲਾਨ ਕਰ ਦਿੱਤੇ ਗਏ ਆ ਜੀ। 113 ਨੂੰ ਤਾਂ ਜਮਾਂ ਹੀ ਬੰਦ ਕਰ ਦਿੱਤਾ ਗਿਆ। ਬਿਲਕੁਲ ਪ੍ਰਵੀਨ ਜੀ, ਜੋ ਮੰਦਭਾਗੀ ਘਟਨਾ ਹਰਿਆਣਾ 'ਚ ਵਾਪਰੀ ਜੀ, ਉਹ ਡਰਾਈਵਰ ਦੀ ਲਾਪਰਵਾਹੀ, ਸਕੂਲ ਦੀ ਨਲਾਇਕੀ ਤੇ ਜਿਹਦੇ ਭੁਗਤ ਭੋਗੀ ਉਹ ਮਾਪੇ ਤੇ ਉਹ ਪਰਿਵਾਰ ਹੋਏ ਜਿਨ੍ਹਾਂ ਦੇ ਜਵਾਕ ਗਏ। ਸੋ ਉਸ ਘਟਨਾ ਦਾ ਕੱਲ ਆਪਾਂ ਜ਼ਿਕਰ ਕਰਦਿਆਂ ਹੋਇਆਂ ਆਪਾਂ ਪਹਿਲਾਂ ਹੀ ਗੱਲ ਕਰ ਰਹੇ ਸੀਗੇ ਕਿ ਦੇਖਿਓ ਹੁਣ ਪੁਲਿਸ ਵੀ ਸਰਗਰਮ ਹੋ ਜੂਗੀ, ਸਿੱਖਿਆ ਵਿਭਾਗ ਵੀ ਸਰਗਰਮ ਹੋ ਜੂਗਾ, ਹੁਣ ਚਲਾਨ ਵੀ ਹੋਣਗੇ, ਬੱਸਾਂ ਚੈੱਕ ਵੀ ਹੋਣਗੀਆਂ। ਇਹ ਹੁਣ ਹਫ਼ਤਾ ਖੰਡ ਚੱਲੂਗੀ ਇਹ ਗੱਲ। ਉਸ ਤੋਂ ਬਾਅਦ ਫਿਰ ਸਾਰਾ ਕੁਝ ਉਸੇ ਤਰ੍ਹਾਂ ਚੱਲਣਾ ਔਰ ਬਿਲਕੁਲ ਉਸੇ ਤਰ੍ਹਾਂ ਹੋਇਆ। ਕੱਲ ਪੂਰੇ ਹਰਿਆਣੇ ਦੇ ਵਿੱਚ ਚੈਕਿੰਗ ਅਭਿਆਨ ਚੱਲਿਆ। ਠੀਕ ਹੈ ਜੀ। ਤੇ ਉਸ ਚੈਕਿੰਗ ਅਭਿਆਨ ਦੇ ਵਿੱਚ ਇਹ ਗੱਲ ਸਾਹਮਣੇ ਆ ਗਈ ਕਿ 306 ਸਕੂਲਾਂ ਦੀਆਂ ਬੱਸਾਂ ਦੇ ਚਲਾਨ ਹੋਏ ਤੇ 113 ਬੱਸਾਂ ਮਤਲਬ ਬਾਉਂਡ ਕਰ ਦਿੱਤੀਆਂ ਗਈਆਂ। ਪਰ ਮੈਂ ਦਰਸ਼ਕਾਂ ਨੂੰ ਇਹ ਵੀ ਦੱਸ ਰਿਹਾ ਕਿ ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਜਿਹੜੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਆ ਉਹਦਾ ਜਿਹੜਾ ਇਹਨਾਂ ਦਾ ਆਪਣਾ ਐਪ ਹੈਗਾ ਹੈ ਨਾ ਹਰਿਆਣੇ ਦਾ, ਉਸ ਦੇ ਉੱਤੇ ਵੀ ਇਹ ਗੱਲ ਸਪਸ਼ਟ ਸੀਗੀ ਕਿ ਉਹਦੇ ਕੋਲ ਵੀ ਫਿਟਨੈਸ ਸਰਟੀਫਿਕੇਟ ਨਹੀਂ ਹੈਗਾ ਸੀਗਾ ਜੀ। ਉਸ ਸਕੂਲ ਜਿਹੜਾ ਮਹਿੰਦਰਗੜ੍ਹ ਖੇਤਰ ਦਾ ਸਕੂਲ ਹੈ, GAL ਪਬਲਿਕ ਸਕੂਲ ਜੋ ਹੈ ਨਾ, ਇਹ ਸਕੂਲ ਦੇ ਕੋਲ 20 ਬੱਸਾਂ ਨੇ ਪ੍ਰਵੀਨ ਜੀ, ਤੇ 20 ਦੇ ਵਿੱਚੋਂ 11 ਬੱਸਾਂ ਕੋਲ ਫਿਟਨੈਸ ਸਰਟੀਫਿਕੇਟ ਨਹੀਂ। ਉਹ ਅੱਛਾ, 20 ਚੋਂ 11, 20 ਦੇ ਵਿੱਚੋਂ 12 ਬੱਸਾਂ ਅਜਿਹੀਆਂ ਨੇ ਜਿਨ੍ਹਾਂ ਕੋਲ ਕਾਗਜ਼ ਪੱਤਰ ਦੇ ਨਾਂ ਤੇ ਕੋਈ ਪਰਚੀ ਵੀ ਨਹੀਂ ਹੈਗੀ। ਠੀਕ ਹੈ ਜੀ। ਤੇ ਉਹਨਾਂ ਚੋਂ 11 ਬੱਸਾਂ ਤਾਂ ਉਹ ਨੇ ਜਿਹੜੀਆਂ ਫਿਟਨੈਸ ਸਰਟੀਫਿਕੇਟ ਵੀ ਰੱਖ ਸਕੀਆਂ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਸਥਿਤੀ ਕੀ ਆ ਕਿ ਇਹਨਾਂ ਕੋਲ ਜਿਹੜੀਆਂ ਇਹ 11 ਬੱਸਾਂ ਇਹਨਾਂ ਦੀਆਂ ਫੇਲ ਹੁੰਦੀਆਂ ਨੇ। ਉਹਦੇ ਵਿੱਚ ਮਤਲਬ ਕਿ ਜਿਸ ਤਰ੍ਹਾਂ ਕੁਝ ਬੱਸਾਂ ਇਹ ਨੇ ਜਿਨ੍ਹਾਂ ਨੇ ਮੁੜ ਕੇ 2009 ਤੋਂ ਬਾਅਦ ਫਿਟਨੈਸ ਸਰਟੀਫਿਕੇਟ ਨਹੀਂ ਬਣਾਇਆ, ਕੁਝ ਨੇ 2011 ਤੋਂ ਬਾਅਦ ਨਹੀਂ ਬਣਾਇਆ, ਤੇ ਬਾਕੀ ਬਚੀਆਂ 11 ਦੇ ਵਿੱਚ ਜਿੰਨੀਆਂ ਹੈਗੀਆਂ ਸੀ 2018 ਤੋਂ ਬਾਅਦ ਕਿਸੇ ਕੋਲ ਵੀ ਨਹੀਂ ਹੈਗਾ। ਸੋ ਫਿਟਨੈਸ ਸਰਟੀਫਿਕੇਟ ਮਤਲਬ ਤੁਹਾਡੇ 15 ਸਾਲ 10 ਸਾਲ ਜਿੰਨੇ ਸਾਲ ਲਈ ਤੁਹਾਡੀ ਗੱਡੀ ਰਜਿਸਟਰਡ ਹੈ ਨਾ, ਉਹ ਤੋਂ ਬਾਅਦ ਤੁਹਾਨੂੰ ਹਰ 5-5 ਸਾਲ ਲਈ ਜਾਂ 3-3 ਸਾਲ ਲਈ ਦੁਬਾਰਾ ਫਿਟਨੈਸ ਸਰਟੀਫਿਕੇਟ ਮਿਲਦਾ ਕਿ ਚੱਲਣਯੋਗ ਹੈਗੀ ਹੈ। ਹੁਣ ਜਿਹੜੀ 2009 ਤੋਂ ਨਹੀਂ ਬਣਾ ਰਹੀ ਤਾਂ ਮਤਲਬ 9 ਤੋਂ ਫੇਲ ਹੈ ਗੱਡੀ। ਹਾਂਜੀ, ਬਿਲਕੁਲ ਬਿਲਕੁਲ। ਪਾਸ ਹੀ ਨਹੀਂ ਕਰਾਈ, ਹੁਣ ਪਤਾ ਨਹੀਂ ਚੱਲਣ ਦੀ ਸਥਿਤੀ ਜਦ ਤੋਂ ਹੀ ਨਹੀਂ ਸੀ ਜਾਂ ਨਹੀਂ ਸੀ, ਤਾਂ ਹੀ ਨਹੀਂ ਕਰਾਉਣ ਜਾਂਦੇ ਸੀ ਕਿ ਮੁੜ ਕੇ ਉਹਨਾਂ ਨੇ ਰੱਖੇ ਲੈਣੀ ਹੈ ਕਿ ਤਾਂ ਕਵਾੜ ਹੈ। ਹਾਂਜੀ ਹਾਂਜੀ ਬਿਲਕੁਲ। 2011 ਤੋਂ ਫਿਰ 2018 ਤੋਂ ਮਤਲਬ ਇੰਨੀ ਦੇਰ ਤੁਸੀਂ ਇਸੇ ਤਰ੍ਹਾਂ ਚਲਾਉਂਦੇ ਆ ਰਹੇ ਹੋ। ਇਹਨਾਂ ਬੱਸਾਂ ਕੋਲ ਨਾ ਤਾਂ ਮਤਲਬ ਕਿ ਕੋਈ ਪੋਲਿਊਸ਼ਨ ਦੇ ਕਾਗਜ਼ ਮਿਲੇ, ਨਾ ਦਸਤਾਵੇਜ਼ ਮਿਲੇ, ਨਾ ਕੁਛ ਮਿਲਿਆ। ਤੇ ਹੁਣ ਜਿਹੜੇ ਫੜੇ ਗਏ ਇਸ ਘਟਨਾਕ੍ਰਮ ਦੇ ਵਿੱਚ ਡਰਾਈਵਰ ਹੈ ਨਾ, ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਪ੍ਰਿੰਸੀਪਲ ਹੈ ਤੇ ਬੱਸ ਚਲਾਉਣ ਵਾਲੇ ਜਿਹੜੇ ਸਕੂਲ ਦਾ ਪ੍ਰਬੰਧਕ ਦਿਖਦਾ, ਉਹ ਤਿੰਨਾਂ ਨੂੰ ਹੁਣ 5 ਦਿਨ ਦੇ ਪੁਲਿਸ ਨੇ ਰਿਮਾਂਡ ਤੇ ਲੈ ਲਿਆ। ਠੀਕ ਹੈ ਜੀ। ਔਰ ਇਸ ਘਟਨਾ ਤੋਂ ਬਾਅਦ ਫਿਰ ਕੱਲ ਹਰਿਆਣਾ ਦਾ ਸਿੱਖਿਆ ਵਿਭਾਗ ਵੀ ਜਾਗਿਆ, ਹਰਿਆਣਾ ਦਾ ਗ੍ਰਹਿ ਵਿਭਾਗ ਵੀ ਜਾਗਿਆ, ਸਰਕਾਰ ਵੀ ਜਾਗੀ, ਹੱਥਾਂ ਪੈਰਾਂ ਦੀ ਪੈ ਗਈ, ਕਮੇਟੀ ਬਣਾ ਦਿਓ ਜੀ, ਜਾਂਚ ਕਰੋ। ਸੋ ਇਹ ਸਾਰੀਆਂ ਜਾਂਚ ਦੇ ਵਿਚਾਲੇ ਕੱਲ ਫਿਰ ਪੁਲਿਸ ਸੜਕਾਂ ਤੇ ਉਤਰੀ ਸਵੇਰੇ। ਠੀਕ ਹੈ ਜੀ। ਜਦੋਂ ਬੱਸਾਂ ਸਕੂਲਾਂ ਨੂੰ ਜਾ ਰਹੀਆਂ ਸੀ ਤੇ ਉਸ ਸਮੇਂ ਫਿਰ ਬੱਸਾਂ ਦੀ ਜਾਂਚ ਸ਼ੁਰੂ ਕੀਤੀ ਤਾਂ 306 ਸਕੂਲ ਬੱਸਾਂ ਦੇ ਚਲਾਨ ਕਰਨੇ ਪਏ ਤੇ 113 ਬੱਸਾਂ ਉਹਨਾਂ ਨੂੰ ਬਾਉਂਡ ਕਰਨੀਆਂ ਪੈ ਗਈਆਂ। ਕਾਰਨ ਕਹਿੰਦੇ ਜੀ
ਇੰਸ਼ੋਰੈਂਸ ਤੇ ਪੋਲਿਊਸ਼ਨ ਤਾਂ ਲਗਭਗ ਲੱਭੇ ਹੀ ਨਹੀਂ ਨਾ ਬੱਸਾਂ ਵਾਲਿਆਂ ਕੋਲ। ਹੂੰ ਜਵਾਕਾਂ ਵਾਲੀ ਬੱਸ ਹੋਵੇ, ਵਿਦਿਆਰਥੀਆਂ ਵਾਲੀ ਬੱਸ ਹੋਵੇ ਤੇ ਫਸਟ ਏਡ ਕਿੱਟ ਰੱਖਣੀ ਜ਼ਰੂਰੀ ਆ। ਡੱਬਾ ਬਣਿਆ ਸੀ, ਉੱਪਰ ਪਲੱਸ ਦਾ ਨਿਸ਼ਾਨ ਲੱਗਿਆ ਸੀ, ਪਰ ਖੋਲ ਕੇ ਦੇਖਿਆ ਤਾਂ ਦਵਾਈਆਂ ਜਿੰਨੀਆਂ ਪੱਟੀਆਂ ਛੱਟੀਆਂ ਟਿਊਬ ਟਿਆ ਬਹਿ ਗਈ ਸੀ, ਸਾਰੀਆਂ ਐਕਸਪਾਇਰ। 90% ਬੱਸਾਂ 'ਚ ਐਕਸਪਾਇਰ ਮਿਲਿਆ ਜੀ ਹੈ ਨਾ। ਡਰਾਈਵਰਾਂ ਦੀ ਸੀਟ ਬੈਲਟ ਨਾ ਦੀ ਕੋਈ ਚੀਜ਼ ਨਹੀਂ, ਵਰਦੀ ਤਾਂ ਚਲੋ ਵੱਖਰੀ ਗੱਲ ਆ। ਜਵਾਕ ਬੋਨਟ ਤੱਕ ਤੇ ਬਿਠਾਏ ਸੀ, ਇੱਕ ਸੀਟ ਤੇ 3-3 ਜਵਾਕ ਬਿਠਾਏ ਸੀ। ਫਿਰ ਜਿਹੜੀਆਂ ਐਮਰਜੈਂਸੀ ਐਗਜ਼ਿਟ ਵਾਲੀਆਂ ਖਿੜਕੀਆਂ ਹੁੰਦੀਆਂ ਨੇ, ਉਹਨਾਂ ਦੇ ਸ਼ੀਸ਼ੇ ਭੰਨਣ ਲਈ ਅੱਜ ਕੱਲ ਉਹ ਲਾਏ ਜਾਂਦੇ ਨੇ ਹਥੋੜੇ ਟਾਈਪ, ਛੋਟੇ ਛੋਟੇ ਜਿਹੇ ਹੈ ਨਾ, ਉਹ ਲੱਗੇ ਹੀ ਨਹੀਂ ਗਏ। ਕਾਗਜ਼ ਪੱਤਰ ਤਾਂ ਗੱਲੇ ਨਾ ਕਰੋ, ਜਿਹੜੀਆਂ ਬੌਂਡ ਕਰਨੀਆਂ ਪਈਆਂ ਇਹਦਾ ਮਤਲਬ ਉਹ ਜਾਂ ਅਨਫਿਟ ਸੀਗੀਆਂ, ਜਾਂ ਉਹ ਐਕਸਪਾਇਰ ਸੀਗੀਆਂ, ਜਾਂ ਉਹਨਾਂ ਕੋਲ ਕਾਗਜ਼ ਪੱਤਰ ਨਹੀਂ ਸੀ। ਸੋ 306 ਬੱਸਾਂ ਦੇ ਚਲਾਨ ਹੋਏ ਨੇ ਜੀ, 113 ਬੱਸਾਂ ਬੌਂਡ ਹੋਈਆਂ ਨੇ। ਉਹ ਤੋਂ ਬਿਨਾਂ ਵੀ ਭਾਈ ਭਤੀਜੇ ਦੇ ਨਾਂ ਤੇ ਫੋਨ ਕਰਕੇ ਜਾਂ ਪਹਿਲਾਂ ਹੀ ਦੱਸ ਕੇ ਕਿ ਅੱਜ ਇੱਧਰ ਨੂੰ ਨਾ ਆਇਓ ਭਾਈ, ਬੱਸਾਂ ਦੇ ਚਲਾਨ ਹੋਣੇ ਆ, ਉਹ ਕਿੰਨੀਆਂ ਬਚ ਗਈਆਂ ਹੋਣੀਆਂ, ਉਹ ਵੱਖਰਾ ਪਹਿਲਾਂ। ਪਰ ਜੇ ਸਰਕਾਰ ਇਸ ਨੂੰ ਰੂਟੀਨ ਵਰਕ ਬਣਾਵੇ, ਇਸੇ ਤਰ੍ਹਾਂ ਸੜਕਾਂ ਤੇ ਚੈੱਕ ਕਰਨ ਦੀ ਬਜਾਏ ਪਤਾ ਹੁੰਦਾ ਹੈ ਕਿ ਥਾਣੇ ਦੇ ਅਧੀਨ ਕਿੰਨੇ ਸਕੂਲ ਆਉਂਦੇ ਨੇ। ਹਾਂਜੀ ਹਾਂਜੀ ਬਿਲਕੁਲ। ਹਦਾਇਤ ਹੋਵੇ ਕਿ ਭਾਈ ਸਵੇਰ ਟਾਈਮ ਸਕੂਲ ਜਾਂਦੇ ਜਵਾਕਾਂ ਨੂੰ ਆਉਂਦੇ ਟਾਈਮ ਨਹੀਂ, ਜਵਾਕ ਤਾਂ ਪਹਿਲੇ 2-2 ਘੰਟੇ ਬੱਸਾਂ 'ਚ ਲੱਦੇ ਹੁੰਦੇ ਨੇ, ਕਿ ਉਸ ਟਾਈਮ ਅਸੀਂ ਪਰੇਸ਼ਾਨੀ ਕਰਾਂਗੇ। ਸਾਡੀ ਇੱਕ ਟੀਮ ਸਕੂਲ 'ਚ ਆਊਗੀ, ਬੱਸਾਂ ਚੈੱਕ ਕਰਨ, ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਨੁਮਾਇੰਦਗੀ ਦੀ ਇੱਕ ਟੀਮ ਬਣੇ, ਇੱਕ ਦਿਨ ਨਿਕਲਣ, 2 ਦਿਨ ਨਿਕਲਣ ਹਫ਼ਤੇ 'ਚ, ਅਸੀਂ ਬੱਸਾਂ ਚੈੱਕ ਕਰਾਂਗੇ। ਦਸਤਾਵੇਜ਼ ਭਾਈ ਥਾਣੇ 'ਚ ਆ ਕੇ ਚੈੱਕ ਕਰਾਓ, ਨਹੀਂ ਥਾਣੇ ਦੀ ਟੀਮ ਵੀ ਨਾਲ ਆਊਗੀ। ਸੋ ਇਸ ਲਈ ਕੋਈ ਹਰ ਸ਼ਹਿਰ ਦੇ ਵਿੱਚ ਇਹੀ ਜਿਹੀ ਯੋਜਨਾ ਤੇ ਕੰਮ ਕਿਉਂ ਨਹੀਂ ਹੁੰਦਾ ਜੀ। ਇਹ ਘਟਨਾ ਤੋਂ ਬਾਅਦ ਹੁਣ 2 ਦਿਨ 4 ਦਿਨ ਜਾਗਣਗੇ ਅਫਸਰ ਜੀ, ਇਹ ਜਾਂਚ ਚੱਲਣਗੀਆਂ। ਚੰਡੀਗੜ੍ਹ 'ਚ ਵੀ ਜਾਂਚ ਹੋ ਰਹੀਆਂ ਨੇ ਹੁਣ ਬੱਸਾਂ ਦੀਆਂ, ਤੇ ਉਸ ਤੋਂ ਬਾਅਦ ਹਫ਼ਤੇ ਬਾਅਦ ਸਾਰਾ ਕੁਝ ਭੁੱਲ ਭੁਲਾ ਜਾਣਾ। ਜੀ ਬਿਲਕੁਲ। ਤੇ ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ, ਪੰਜਾਬ ਦੀਆਂ ਸਿਆਸੀ ਸਰਗਰਮੀਆਂ ਦੇ ਬਾਰੇ, ਤੇ ਸ਼ੁਰੂਆਤ ਕਰੀਏ ਫਰੀਦਕੋਟ ਲੋਕ ਸਭਾ ਹਲਕੇ ਤੋਂ। ਇੱਥੇ ਸੁਰਾਂ ਦੀ ਚਰਚਾ ਤਾਂ ਲਗਾਤਾਰ ਹੋ ਹੀ ਰਹੀ ਹੈ, ਪਰ ਹੁਣ ਸਾਬਕਾ ਅਫਸਰਾਂ ਦੇ ਜੱਜਾਂ ਦੀ ਵੀ ਚਰਚਾ ਖਾਸੀ ਹੈ। ਜਸਟਿਸ ਜੋਰਾ ਸਿੰਘ ਮਾਨ ਫਰੀਦਕੋਟ ਲੋਕ ਸਭਾ ਹਲਕੇ ਤੋਂ ਕਿਸਮਤ ਅਜਮਾਉਣਗੇ ਜੀ। ਬਿਲਕੁਲ ਜੀ, ਜਸਟਿਸ ਜੋਰਾ ਸਿੰਘ ਮਾਨ ਹੋਰਾਂ ਦਾ ਵੱਡਾ ਨਾਮ ਹੈ, ਖਾਸ ਕਰਕੇ ਉਹਨਾਂ ਦੇ ਨਾਂ ਦੇ ਉੱਤੇ ਕਮਿਸ਼ਨ ਜਿਹੜਾ ਬਣਿਆ ਸੀ, ਜਸਟਿਸ ਜੋਰਾ ਸਿੰਘ ਕਮਿਸ਼ਨ, ਉਹ ਬੇਅਦਬੀ, ਬਰਗਾੜੀ ਬੇਅਦਬੀ ਵਾਲੇ ਮਾਮਲੇ ਦੀ ਜਾਂਚ ਦੇ ਲਈ। ਹਾਂਜੀ ਹਾਂਜੀ। ਸੋ ਜਸਟਿਸ ਜੋਰਾ ਸਿੰਘ ਮਾਨ ਹੋਰੀ ਵੀ ਉਸੇ ਤਰ੍ਹਾਂ ਦਾ ਮੈਨੂੰ ਲੱਗਦਾ ਮਹਿਸੂਸ ਕਰ ਰਹੇ ਨੇ ਜਿਸ ਤਰ੍ਹਾਂ ਦਾ ਕੁੱਕਰ ਵਿਜੇ ਪ੍ਰਤਾਪ ਮਹਿਸੂਸ ਕਰਦੇ ਆ ਜੀ। ਤੇ ਇਹ ਉਸੇ ਚੋਂ ਮਤਲਬ ਇਹ ਬਗਾਵਤਪਣਾ ਜਨਮਿਆ। ਜਸਟਿਸ ਜੋਰਾ ਸਿੰਘ ਮਾਨ ਹੋਰੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ 2019 ਦੀਆਂ ਲੋਕ ਸਭਾ ਚੋਣਾਂ ਜਲੰਧਰ ਸੀਟ ਤੋਂ ਲੜ ਚੁੱਕੇ ਨੇ। ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜੀ ਸੀ ਇਹਨਾਂ ਨੇ, ਪਾਰਟੀ ਦਾ ਅਹਿਮ ਹਿੱਸਾ ਸੀਗੇ। ਤੇ ਉਹ ਕਹਿੰਦੇ ਮੇਰੇ ਨਾਲ ਵੀ ਉਹੋ ਜਿਹਾ ਹੀ ਵਾਅਦਾ ਕੀਤਾ ਗਿਆ ਸੀਗਾ, ਹਾਂ ਤੁਹਾਡੀ ਰਿਪੋਰਟ ਨੂੰ ਅੱਗੇ ਵਧਾਵਾਂਗੇ, ਤੁਹਾਡੇ ਕੰਮ ਨੂੰ ਅੱਗੇ ਵਧਾਵਾਂਗੇ, ਇਸ ਮਾਮਲੇ 'ਚ ਇਨਸਾਫ ਦੇਵਾਂਗੇ। ਤੇ ਕਹਿੰਦੇ ਪੁਣੀ ਨਹੀਂ ਕੱਤੀ ਜੀ, ਨਾ ਕੇਜਰੀਵਾਲ ਨੇ ਮੁੜ ਕੇ ਪੁੱਛਿਆ, ਨਾ ਭਗਵੰਤ ਮਾਨ ਨੇ ਪੁੱਛਿਆ। ਬਿਲਕੁਲ। ਸੋ ਹੁਣ ਜਸਟਿਸ ਜੋਰਾ ਸਿੰਘ ਮਾਨ ਹੋਰਾਂ ਨੇ ਫਰੀਦਕੋਟ ਹਲਕੇ ਤੋਂ ਆਜ਼ਾਦ ਚੋਣ ਲੜਨ ਦਾ ਫੈਸਲਾ ਕੀਤਾ। ਠੀਕ ਹੈ ਜੀ। ਤੁਸੀਂ ਗੱਲ ਕੀਤੀ ਸੁਰਾਂ ਦੀ, ਇੱਥੋਂ ਵੱਡੇ ਨਾਂ ਨੇ ਕਰਮਜੀਤ ਅਨਮੋਲ ਹੋਰੀ, ਨਾਮੀ ਗ੍ਰਾਮੀ ਕਮੇਡੀ ਕਲਾਕਾਰ ਵੀ ਤੇ ਗਾਇਕ ਬੜੇ ਕਮਾਲ ਦੇ ਨੇ, ਤੇ ਮੁੱਖ ਮੰਤਰੀ ਦੇ ਪਰਿਵਾਰਕ ਮਿੱਤਰਾਂ ਚੋਂ ਨੇ, ਬਚਪਨ ਦੇ ਲੰਗੋਟੀਏ ਯਾਰਾਂ ਚੋਂ ਨੇ। ਤੇ ਉਧਰ ਹੰਸਰਾਜ ਹੰਸ ਹੈ ਨਾ, ਉਹ ਕਹਿੰਦਾ ਮਹੀ ਸੀ ਜਿਹਨੇ ਖੇਤੀ ਉਹਨਾਂ ਦੇ ਲਈ ਖੇਤੀ ਮੰਤਰੀ ਨਾਲ ਮੀਟਿੰਗਾਂ ਕਰਾਈਆਂ ਸੀ। ਕਿਸਾਨ ਮੇਰਾ ਵਿਰੋਧ ਥੋੜਾ ਕਰ ਰਿਹਾ, ਮੇਰੀ ਪਾਰਟੀ ਦਾ ਵਿਰੋਧ ਕਰਦੇ ਆ ਕਹਿੰਦਾ, ਹੈ ਨਾ। ਤੇ ਉਹ ਹੰਸਰਾਜ ਹੰਸ ਵੀ ਮੈਦਾਨ 'ਚ ਹੈ। ਤੇ ਕਾਂਗਰਸ ਵਾਲੀ ਲਾਈਨ 'ਚੋਂ ਵੀ ਇੱਕ ਕਲਾਕਾਰ ਦੁਬਾਰਾ ਫਿਰ ਖੜੇ ਆ, ਮੁਹੰਮਦ ਸਦੀਕ ਹੋਰੀ, ਸੋਨੀਆ ਦੇ ਦਰਵਾਜ਼ੇ ਤੇ ਕਿ ਮੈਨੂੰ ਟਿਕਟ ਮਿਲ ਜਾਵੇ। ਸੋ ਵੈਸੇ ਉਧਰੋਂ ਡੈਨੀ ਵੀ ਦਾਅਵੇਦਾਰ ਨੇ, ਪਰ ਇਸ ਹਲਕੇ ਨੂੰ ਹੁਣ ਮਤਲਬ ਜਸਟਿਸ ਜੋਰਾ ਸਿੰਘ ਜੇ ਜ਼ੋਰ ਜਮਾਇਸ਼ ਕਰਦੇ ਨੇ ਲੋਕ ਸਭਾ ਚੋਣ ਦੇ ਲਈ ਇਸ ਪਿੰਡ 'ਚ, ਤਾਂ ਇਹ ਹੋਰ ਜ਼ਿਆਦਾ ਨਜ਼ਰਸਾਨੀ ਮੰਗੇਗਾ ਇਹ ਹਲਕਾ ਕਿ ਹਾਂ ਇੱਥੇ ਜ਼ਿਆਦਾ, ਕਿਉਂਕਿ ਜਦੋਂ ਵੱਖ-ਵੱਖ ਪਾਰਟੀਆਂ ਲੜਨਗੀਆਂ ਤਾਂ ਆਪਾਂ 3 ਪਾਰਟੀਆਂ ਦੀ ਗੱਲ ਕਰੇ ਚੁੱਕੇ ਹਾਂ। ਅਕਾਲੀ ਦਲ ਨੇ ਉਮੀਦਵਾਰ ਤਾਰਨਾ, ਉਹ ਤੋਂ ਬਿਨਾਂ ਬਹੁਜਨ ਸਮਾਜ ਪਾਰਟੀ, ਕਾਮਰੇਡ ਧਿਰਾਂ, ਹੋਰ ਖੱਬੀਆਂ ਸੱਜੀਆਂ ਆਜ਼ਾਦ ਧਿਰਾਂ, ਕਿੰਨੀਆਂ ਰਾਜਨੀਤਿਕ ਦਲ ਇੱਥੇ ਹੋਣਗੇ, ਬਾਕੀ ਹਲਕਿਆਂ 'ਚ ਵੀ ਹੋਣਗੇ। ਪਰ ਇਹ ਤੋਂ ਬਿਨਾਂ ਜਸਟਿਸ ਜੋਰਾ ਸਿੰਘ ਮਾਨ ਹੋਰਾਂ ਦਾ ਇੱਥੋਂ ਆਉਣਾ, ਹੋਰ ਛੱਡੋ, ਬੇਅੰਤ ਸਿੰਘ ਤੇ ਬੀਬੀ ਬਿਮਲ ਕੌਰ ਖਾਲਸਾ ਹੋਰਾਂ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਦਾ ਵੀ ਇੱਥੋਂ ਆਜ਼ਾਦ ਚੋਣ ਲੜਨ ਦਾ ਫੈਸਲਾ ਹੋ ਗਿਆ। ਹਾਂਜੀ ਹਾਂਜੀ, ਐਲਾਨ ਕਰਤਾ ਕਿ ਮੈਂ ਆਜ਼ਾਦ ਚੋਣ ਲੜਾਂਗਾ ਇਸ ਹਲਕੇ ਤੋਂ। ਬੀਬੀ ਬਿਮਲ ਕੌਰ ਖਾਲਸਾ ਹੋਰੀ 1999 ਦੇ ਵਿੱਚ ਰੋਪੜ ਹਲਕੇ ਤੋਂ ਚੋਣ ਲੜ ਕੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ। ਬਿਲਕੁਲ ਸਹੀ। ਜਦੋਂ ਉਹ ਇੱਥੋਂ ਰੋਪੜ ਹਲਕੇ ਤੋਂ ਜਦੋਂ ਸਾਂਝਾ ਹੁੰਦਾ ਸੀ ਸਾਰਾ ਫਤਿਹਗੜ੍ਹ ਸਾਹਿਬ ਤੱਕ ਇਸ ਦੇ ਵਿੱਚ ਆਉਂਦਾ ਸੀਗਾ, ਤਾਂ ਉਸ ਸਮੇਂ ਉਹ ਉੱਥੋਂ MP ਬਣਦੇ ਨੇ ਬੀਬੀ ਬਿਮਲ ਕੌਰ ਖਾਲਸਾ ਹੋਣੀ, ਔਰ ਬੇਅੰਤ ਸਿੰਘ ਹੋਰਾਂ ਦੇ ਪਿਤਾ ਤੇ ਬੀਬੀ ਬਿਮਲ ਕੌਰ ਖਾਲਸਾ ਹੋਰਾਂ ਦੇ ਸਹੁਰਾ ਸਾਹਿਬ ਉਹ ਬਠਿੰਡਾ ਹਲਕੇ ਤੋਂ ਚੋਣ ਜਿੱਤਦੇ ਨੇ ਉਸੇ ਵਾਰ।
ਉਸੇ ਬਠਿੰਡਾ ਹਲਕੇ ਤੋਂ ਵੀ ਸਰਬਜੀਤ ਸਿੰਘ ਖਾਲਸਾ ਪਹਿਲਾਂ ਇੱਕ ਵਾਰ ਚੋਣ ਲੜ ਚੁੱਕੇ ਨੇ। ਉਸ ਸਮੇਂ 2004 ਚ ਪਹਿਲੀ ਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਸਰਬਜੀਤ ਸਿੰਘ ਨੇ ਚੋਣ ਲੜੀ ਸੀ। ਉਸ ਸਮੇਂ ਵੀ 1,13,000 ਤੋਂ ਵੱਧ ਵੋਟਾਂ ਲੈ ਗਏ ਸੀ ਤੇ ਹੁਣ ਉਹਨਾਂ ਨੇ ਹਲਕਾ ਫਰੀਦਕੋਟ ਨੂੰ ਚੁਣਿਆ ਕਿ ਮੈਂ ਇੱਥੋਂ ਆਜ਼ਾਦ ਉਮੀਦਵਾਰ ਵਜੋਂ ਖੜਾਂਗਾ। ਸੋਦਰ ਜਸਟਿਸ ਜੋਰਾ ਸਿੰਘ ਮਾਨ ਉਹਨਾਂ ਨੇ ਚੁਣਿਆ। ਸੋ ਇਸ ਲਈ ਹੁਣ ਇਹ ਆਜ਼ਾਦ ਉਮੀਦਵਾਰ ਜਿੱਤਦੇ ਨੇ ਜਾਂ ਕਿਸੇ ਦੀ ਜਿੱਤ ਦੇ ਵਿੱਚ ਭੂਮਿਕਾ ਨਿਭਾਉਂਦੇ ਨੇ ਜਾਂ ਕਿਸੇ ਨੂੰ ਹਾਰਨ ਦੇ ਲਈ ਰੋਲ ਨਿਭਾਉਂਦੇ ਨੇ। ਇਹ ਨਤੀਜੇ ਦੱਸਣਗੇ। ਪਰ ਫਰੀਦਕੋਟ ਹਲਕਾ ਖਾਸਾ ਭਾਰੀ ਹਲਕਾ ਬਣਦਾ ਜਾ ਰਿਹਾ। ਦੇਖੋ, ਇਹ ਪਤਾ ਨਹੀਂ ਲੱਗਦਾ, ਚੋਣਾਂ ਦੇ ਵਿੱਚ ਕਈ ਤਰ੍ਹਾਂ ਦੇ ਚਮਤਕਾਰ ਹੁੰਦੇ ਆ। ਇਸ ਹਲਕੇ ਦੇ ਤੇ ਹੋਰ ਤੁਹਾਨੂੰ ਮੈਂ ਛੋਟੀ ਜਿਹੀ ਮਿਸਾਲ ਦੇ ਦਿੰਦਾ। ਇਸ ਹਲਕੇ ਦੇ ਨਾਲ ਨਾਲ ਲੋਕਾਂ ਦੀ ਤਸਵੀਰ ਦੀ ਜਾਂ ਵੋਟਰ ਦੀ ਤਸਵੀਰ ਦੀ, ਬਿਲਕੁਲ ਇੱਥੋਂ ਇੱਕ ਵਾਰੀ ਜਗਮੀਤ ਸਿੰਘ ਬਰਾੜ ਨੇ ਚੜ੍ਹਦੇ ਸੂਰਜ ਦੇ ਚੋਣ ਨਿਸ਼ਾਨ ਤੇ ਸੁਖਬੀਰ ਬਾਦਲ ਨੂੰ ਹਰਾਤਾ ਸੀ। ਹਾਂਜੀ, ਸੁਖਬੀਰ ਬਾਦਲ ਤੇ ਉਦੋਂ ਬਾਦਲ ਸਾਹਿਬ ਉਦੋਂ ਤੱਕ ਤਾਂ ਦੂਜੀ ਵਾਰੀ ਮੁੱਖ ਮੰਤਰੀ ਬਣ ਚੁੱਕੇ ਸੀਗੇ, ਤੀਜੀ ਵਾਰ। ਤੇ ਪੱਤਰਕਾਰ ਤੇ ਹਮਲਾ ਹੋ ਗਿਆ ਸੀ ਤੇ ਫਿਰ ਸੁਖਬੀਰ ਬਾਦਲ ਭੁਗਤਦੇ ਰਹੇ ਬਹੁਤ ਲੰਬੇ। ਹਾਂਜੀ, ਬਿਲਕੁਲ ਨਰੇਸ਼ ਸਹਿਗਲ ਉਹਨਾਂ ਦਾ ਨਾਮ ਹੈ। ਮੈਨੂੰ ਉਹਨਾਂ ਦੇ ਨਾਲ ਇੰਟਰਵਿਊ ਵੀ ਕੀਤੀ ਸੀ ਮੈਂ ਇੱਕ ਚੈਨਲ ਵਾਸਤੇ। ਹੋਇਆ ਕਿ ਜਗਮੀਤ ਬਰਾੜ ਨੇ ਸਿਆਸੀ ਤੂਫਾਨ ਖੜਾ ਕਰਤਾ। ਲਓ ਵੀ ਬਾਦਲ ਦੇ ਮੁੰਡੇ ਦਾ ਹਾਰਨਾ ਬਹੁਤ ਵੱਡੀ ਗੱਲ ਸੀ। ਉਦੋਂ ਜਨਤਾ ਪਾਰਟੀ ਨਾਲ ਨਵਾਂ ਗੱਠਜੋੜ ਹੋਇਆ ਸੀ। ਉਸੇ ਜਗਮੀਤ ਬਰਾੜ ਨੂੰ ਸ਼ੇਰ ਸਿੰਘ ਘੁਬਾਏ ਨੇ ਹਰਾਤਾ। ਤੁਸੀਂ ਦੇਖੋ ਕਿੱਡਾ ਵੱਡਾ ਉਲਟ ਫੇਰ ਫਿਰੋਜ਼ਪੁਰ ਦੀ ਸੀਟ ਤੇ। ਬਾਅਦ ਦੇ ਵਿੱਚ ਜਗਮੀਤ ਬਰਾੜ ਦੇ ਲਈ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਨੇ ਸਿਕੰਦਰ ਸਿੰਘ ਮਲੂਕਾ ਨੂੰ ਨਾਰਾਜ਼ ਕਰ ਲਿਆ ਤੇ ਉਹੀ ਮਲੂਕਾ ਸਾਹਿਬ ਹੁਣ ਬਾਹਰ ਆ ਗਏ ਭਾਜਪਾ ਦੇ ਵਿੱਚ। ਕਿਆ ਬਾਤ ਹੈ। ਤੇ ਤੁਸੀਂ ਦੇਖੋ ਫਿਰੋਜ਼ਪੁਰ ਦੇ ਵਿੱਚ ਇੱਕ ਹੋਰ ਬੜੀ ਰੌਚਕ, ਬਲਰਾਮ ਜਾਖੜ ਆਪਣੇ ਆਪ ਦੇ ਵਿੱਚ ਮੰਨੇ ਹਸਤਾਖਰ ਸੀ। ਸੁਨੀਲ ਜਾਖੜ ਦੀ ਆਪਣੀ ਇੱਕ ਲੈਗੇਸੀ ਹੈ। ਸ਼ੇਰ ਸਿੰਘ ਘੁਬਾਏ ਨੇ ਸੁਨੀਲ ਜਾਖੜ ਨੂੰ ਵੀ ਹਰਾਤਾ। ਸੋ ਪਤਾ ਨਹੀਂ ਲੱਗਦਾ ਕਿਹੜੇ ਇਮਕਾਨ ਬਣਦੇ ਨੇ, ਕਿਹੜੇ ਸਮੀਕਰਨ ਬਣਦੇ ਨੇ। ਜਿਵੇਂ ਤੁਸੀਂ ਕਿਹਾ ਨਾ ਕਿ ਕੋਈ ਕਿਸੇ ਨੂੰ ਜਿਤਾਉਣ ਲਈ ਉਤਰਦਾ ਤੇ ਕੋਈ ਕਿਸੇ ਨੂੰ ਹਰਾਉਣ ਦੇ ਲਈ ਉਤਰਦਾ। ਸੋ ਬੜੇ ਰੌਚਕ। ਕਿਸੇ ਨੇ ਸੋਚਿਆ ਸੀਗਾ ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣ ਜਾਣਗੇ। ਹਰਿੰਦਰ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਦੀ ਸੀਟ ਲੈ ਗਏ। ਔਰ ਅਕਾਲੀ ਦਲ ਦੇ ਬਾਰੇ ਕਿਹਾ ਜਾਂਦਾ ਕਿ ਪੰਥਕ ਸੀਟ ਹੈ ਫਤਿਹਗੜ੍ਹ ਸਾਹਿਬ, ਇੱਕ ਵਾਰੀ ਵੀ ਨਹੀਂ ਜਿੱਤ ਸਕਿਆ ਅਕਾਲੀ ਦਲ। ਸੋ ਸਮਾਂ, ਸਥਾਨ, ਸਥਿਤੀਆਂ ਸਿਆਸਤ ਦੇ ਵਿੱਚ ਪਤਾ ਨਹੀਂ ਕਿਹਦੇ ਹੱਕ ਦੇ ਵਿੱਚ ਬੈਠਣੀਆਂ। ਅਗਲੀ ਖਬਰ ਦੇ ਵੱਲ ਵਧੀਏ। ਪੰਜਾਬ ਦੀ ਸਿਆਸੀ ਤਸਵੀਰ ਦੀ ਕੋਈ ਚਰਚਾ ਕਰ ਲਈਏ। ਕਹਿੰਦੇ ਪੰਜਾਬ ਦੀ ਸਿਆਸੀ ਤਸਵੀਰ ਅਜਿਹੀ ਅਨੋਖੀ ਹੈ, ਅਜਿਹੀ ਵਿਲੱਖਣ ਹੈ ਕਿ ਇੱਕੋ ਪਰਿਵਾਰ ਦੇ ਵਿੱਚ ਅੱਡੋ-ਅੱਡ ਪਾਰਟੀਆਂ ਤੇ ਅੱਡੋ-ਅੱਡ ਝੰਡੀਆਂ। ਹੁਣ ਝੰਡੀ ਦਾ ਦੇਖੋ, ਜਿਹੜਾ ਕਿਸੇ ਪਾਰਟੀ ਦੇ ਵਿੱਚ ਲਾਵੇ ਸਹੀ, ਬਨੇਰਾ ਬਹੁਤ ਵੱਡਾ ਹੁੰਦਾ, ਜੋ ਮਰਜ਼ੀ ਕਰ ਲੇ ਅਗਲਾ। ਬਿਲਕੁਲ। ਝੰਡੀਆਂ ਦੇ ਮਾਮਲੇ 'ਚ ਬਾਜਵਾ ਹੋਰਾਂ ਦਾ ਪਰਿਵਾਰ ਬਹੁਤ ਮਸ਼ਹੂਰ ਹੋਇਆ ਸੀ। ਹਾਂਜੀ, ਅਕਸਰ ਹੀ ਚਰਚਾ ਭਗਵੰਤ ਮਾਨ ਹੋਰਾਂ ਨੇ ਪੰਜ ਕਥ ਨੇ ਕਿ ਪਹਿਲੀ ਮੰਜ਼ਿਲ ਤੇ ਝੰਡਾ ਦੂਜਾ ਲੱਗਿਆ, ਗਰਾਊਂਡ ਫਲੋਰ ਤੇ ਦੂਜਾ ਲੱਗਿਆ। ਸੋ ਬੜੀ ਚਰਚਾ ਸੀ। ਪਰ ਇਹ ਵਰਤਾਰੇ ਪਹਿਲਾਂ ਵੀ ਹੁੰਦੇ ਰਹੇ ਆ ਪੰਜਾਬ 'ਚ, ਕੋਈ ਨਵਾਂ ਪਹਿਲੂ ਨਹੀਂ। ਚਲੋ, ਆਪਾਂ ਜੇ ਤਾਜ਼ੇ ਹਾਲਾਤ ਦੀ ਨਜ਼ਰਸਾਨੀ ਕਰਨੀ ਹੋਵੇ ਤਾਂ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਮਤਲਬ ਜ਼ੋਰ ਜਮਾਇਸ਼ ਕਰ ਰਹੀ ਹੁੰਦੀ ਹੈ ਤਾਂ ਸ਼ਮਸ਼ੇਰ ਸਿੰਘ ਦੁੱਲੋ ਜਿਹੜੇ ਕਾਂਗਰਸ ਦੇ ਪ੍ਰਧਾਨ ਰਹੇ ਨੇ, ਉਹਨਾਂ ਦੇ ਪੁੱਤ ਤੇ ਘਰ ਵਾਲੀ ਆਪ ਕੰਨੀ ਨੂੰ ਚੜ ਗਏ ਸੀ। ਤੋ ਚੋਣ ਵੀ ਲੜੀ, ਸਾਰਾ ਕੁਛ ਹੈ ਨਾ। ਇਸ ਲਈ ਇਹ ਵਰਤਾਰਾ ਹੁੰਦਾ। ਕਾਗਜ਼ੀ ਤੌਰ ਤੇ ਪ੍ਰਨੀਤ ਕੌਰ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਸੀ, ਉਹਨਾਂ ਦੇ ਘਰ ਵਾਲੇ ਭਾਜਪਾ 'ਚ ਸ਼ਾਮਲ ਹੋ ਗਏ ਸੀ, ਕੈਪਟਨ ਅਮਰਿੰਦਰ ਸਿੰਘ। ਸੋ ਇਸ ਲਈ ਉਹ ਚੱਲੀ ਗਿਆ 1.5 ਸਾਲ ਇਹੀ ਕੰਮ। ਤੇ ਹੁਣ ਜਾ ਕੇ ਬੀਬੀ ਵੀ ਸ਼ਾਮਲ ਹੋ ਗਈ। ਤਾਜ਼ੀਆਂ ਜੇਕਰ ਗੱਲ ਕਰੀਏ ਤਾਂ ਸਿਕੰਦਰ ਸਿੰਘ ਮਲੂਕਾ ਹੋਰਾਂ ਤੁਸੀਂ ਹੁਣੇ ਜ਼ਿਕਰ ਕਰਕੇ ਹਟੇ ਹੋ। ਸੋ ਸਿਕੰਦਰ ਸਿੰਘ ਮਲੂਕਾ ਹੋਰੀ ਆਪਣੇ ਆਪ ਨੂੰ ਅਜੇ ਵੀ ਅਕਾਲੀ ਲੀਡਰ ਦੱਸਦੇ ਨੇ। ਤੇ ਉਹਨਾਂ ਦੇ ਨੂੰਹ ਪੁੱਤ ਚਲੇ ਗਏ ਭਾਜਪਾ 'ਚ। ਤੇ ਉਧਰ ਉਹਨਾਂ ਨੇ ਤਾਂ ਸੁਖਬੀਰ ਨੂੰ ਚੈਲੰਜ ਵੀ ਕਰ ਲਿਆ। ਕਹਿੰਦੇ ਕਿ ਮੇਰੀ ਗੱਲ ਕਰੀ ਜਾਂਦਾ ਕਿ DNA ਚੈੱਕ ਕਰਾਓ ਇਹਨਾਂ ਦਾ, ਜਿਹੜੇ ਭਾਜਪਾ ਜਾ ਰਹੇ ਨੇ। ਕਹਿੰਦੇ DNA ਦੇ ਫੁੱਲ ਫਾਰਮ ਵੀ ਨਹੀਂ ਪਤਾ ਹੋਣੀ ਸੁਖਬੀਰ ਬਾਦਲ ਨੂੰ ਤਾਂ। ਸੋ ਬੀਬੀ ਹੁਣ ਪੂਰੇ ਇਲੈਕਸ਼ਨ ਮੋਡ 'ਚ ਆ ਗਈ ਆ ਜੀ, ਪੂਰੇ ਉਸ ਅੰਦਾਜ਼ 'ਚੋਂ ਗੱਲ ਕਰ ਰਹੀ ਆ। ਭਗਵੰਤ ਮਾਨ ਨੂੰ ਵੀ ਕਹਿੰਦੀ ਪਤਾ ਹੋਣਾ ਚਾਹੀਦਾ ਤੈਨੂੰ, ਭਗਵੰਤ ਮਾਨ ਮੈਂ ਅਸਤੀਫਾ ਨਹੀਂ ਦਿੱਤਾ, ਮੈਂ BRS ਲਈ ਹੈ। ਤੁਹਾਡੇ ਕੋਲ SMS ਕੇਂਦਰ ਤੋਂ ਆ ਗਿਆ ਹੋਣਾ ਮੇਰੇ BRS ਦਾ। ਸੋ ਇਸ ਲਈ ਉਹਨੇ ਹਮਲੇ ਸ਼ੁਰੂ ਕਰਤੇ ਨੇ ਜੀ। ਸੋ ਸਿਕੰਦਰ ਸਿੰਘ ਮਲੂਕਾ ਹੋਰੀ ਅਜੇ ਤੱਕ ਅਕਾਲੀ ਦਲ 'ਚ ਨੇ, ਪਰ ਨੂੰਹ ਪੁੱਤ ਉਹਨਾਂ ਦੇ ਦੂਸਰੇ ਪਾਸੇ ਚਲੇ ਗਏ। ਹੁਣ ਇਹ ਸਹਿਮਤੀ ਨਾਲ ਗਏ ਆ ਜਾਂ ਅਸਹਿਮਤੀ ਨਾਲ ਗਏ ਆ, ਵੱਖਰਾ ਸਵਾਲ ਹੈ। ਪਰ ਉਹਦਾ ਖਮਿਆਜਾ ਮਲੂਕਾ ਹੋਰਾਂ ਨੂੰ ਭੁਗਤਣਾ ਪੈ ਗਿਆ। ਮੋੜ ਹਲਕੇ ਤੋਂ ਇੰਚਾਰਜਸ਼ਿਪ ਵਾਪਸ ਲੈ ਲਈ ਅਕਾਲੀ ਦਲ। ਸੋ ਇਹ ਵੀ ਤਸਵੀਰਾਂ ਨਜ਼ਰ ਆ ਰਹੀਆਂ। ਸੋ ਇਹਦਾ ਮਤਲਬ ਕੀ ਅੰਦਰ ਕੁਛ ਹਲਚਲ ਹੈ ਕਿ ਕੀ ਇਹ ਵੀ ਹੋ ਸਕਦਾ ਕਿ ਪ੍ਰਚਾਰ ਕਰਨ ਦੇ ਲਈ ਆਪਣੀ ਨੂੰਹ ਦੇ ਮਤਲਬ ਕਿ ਉਸ ਸਟੇਜ ਤੇ ਵੀ ਨਜ਼ਰ ਆ ਜਾਣ ਮਲੂਕਾ ਹੋਰੀ, ਜਾਂ ਉਧਰ ਪਾਲਾ ਬਦਲ ਸਕਦੇ ਨੇ। ਇਹ ਵੀ ਹੋ ਸਕਦਾ। ਹਾਂਜੀ, ਬਿਲਕੁਲ। ਚਲੋ, ਇਸੇ ਤਰ੍ਹਾਂ ਆਪਾਂ ਪ੍ਰਤਾਪ ਬਾਜਵਾ ਹੋਰਾਂ ਦੀ ਗੱਲ ਕਰ ਰਹੇ ਹਾਂ ਕਿ ਉਹ ਘਰ ਤਾਂ ਚਰਚਾ 'ਚ ਬਹੁਤ ਰਹਿੰਦਾ। ਵਿਧਾਨ ਸਭਾ 'ਚ ਵੀ ਉਹਨਾਂ ਨੂੰ ਇਸ ਗੱਲ ਦੀ ਤਾਣੇ ਸੁਣਨੇ ਪੈਂਦੇ ਨੇ ਕਿ ਪ੍ਰਤਾਪ ਬਾਜਵਾ ਹੋਰੀ ਤੇ ਫਤਿਹ ਜੰਗ ਬਾਜਵਾ ਹੋਰੀ ਇੱਕੋ ਘਰ 'ਚ ਰਹਿੰਦੇ ਨੇ ਤੇ ਉਸੇ ਘਰ ਦੇ ਵਿੱਚ ਭਾਜਪਾ ਵਾਲੀ ਝੰਡੀ ਵੀ ਲੱਗੀ ਹੈ, ਇੱਕ ਖੁੰਝੇ ਤੇ ਦੂਏ ਖੁੰਝੇ ਤੇ ਕਾਂਗਰਸ ਵਾਲੀ ਝੰਡੀ ਵੀ ਲੱਗੀ ਹੈ। ਸੋ ਇੱਕੋ ਟੱਬਰ 'ਚ ਦੋ ਹੀ ਗੱਲਾਂ। ਉਹ ਕਹਿੰਦੇ ਕਿ ਸਕੀਮ ਵਧੀਆ,
ਕਿ ਦੋਏ ਪਾਰਟੀਆਂ ਚ ਰਹੋ ਤੇ ਜਿਹਦੀ ਗੱਲ ਬਣਦੀ ਹੈ ਉਧਰੋਂ ਕੰਮ ਕਰਾ ਲਓ। ਹਾਂਜੀ, ਇੱਕ ਸੋ ਇਸ ਲਈ ਪਾਸੇ ਕਹਿੰਦੇ ਸੱਤਾ ਕਿ ਆਊਗੀ। ਪਰ ਪ੍ਰਤਾਪ ਬਾਜਵਾ ਕਾਂਗਰਸ ਦੇ ਮੁੱਢਲੇ ਲੀਡਰ ਨੇ। ਆਹ ਵਿਰੋਧੀ। ਦੇਖੋ, ਹੂੰ ਵਿਰੋਧੀ ਧਿਰ ਦੇ ਲੀਡਰ ਨੇ, ਮੈਂਬਰ ਹੂੰ ਪਾਰਲੀਮੈਂਟ ਰਹੇ ਨੇ, ਰਾਜ ਸਭਾ ਮੈਂਬਰ ਰਹੇ ਨੇ, ਮੌਜੂਦਾ ਐਮਐਲਏ ਨੇ, ਭਰਾ ਉਹਨਾਂ ਦਾ ਭਾਜਪਾ ਚ। ਹੂੰ ਇਹੀ ਵਰਤਾਰਾ ਤਾਜ਼ਾ ਹੁਣੇ ਆਮ ਆਦਮੀ ਪਾਰਟੀ ਦੇ ਐਮਐਲਏ ਨਾਲ ਹੋ ਕੇ ਹਟਿਆ ਕਿ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਐਮਐਲਏ ਨੇ ਗੋਲਡੀ ਕੰਬੋਜ, ਤੇ ਉਹਨਾਂ ਦੇ ਪਿਤਾ ਸੁਰਿੰਦਰ ਸਿੰਘ ਕੰਬੋਜ ਹੋਰੀ ਬਹੁਜਨ ਸਮਾਜ ਪਾਰਟੀ ਸ਼ਾਮਲ ਹੋਏ ਸੀ ਤੇ ਉਹਨਾਂ ਨੇ ਸਭ ਤੋਂ ਪਹਿਲੀ ਟਿਕਟ ਉਹਨਾਂ ਨੂੰ ਦਿੱਤੀ। ਕਹਿੰਦੇ ਲਓ ਜੀ। ਸੋ ਇਸ ਲਈ ਹੁਣ ਉਹ ਫਿਰੋਜ਼ਪੁਰ ਤੋਂ ਚੋਣ ਲੜਨਗੇ। ਤੇ ਇਹ ਇੱਕੋ ਪਰਿਵਾਰ 'ਚ ਦੋ ਪਾਰਟੀਆਂ, ਦੋ ਝੰਡੀਆਂ, ਇਹ ਵਰਤਾਰਾ ਅਜੇ ਹੋਰ ਦੇਖਣ ਨੂੰ ਮਿਲ ਸਕਦਾ ਹੈ ਚੰਦ ਦਿਨਾਂ ਤੱਕ, ਜਦੋਂ ਤੱਕ ਪੂਰੇ ਤਰ੍ਹਾਂ ਮਤਲਬ ਪੰਜਾਬ 'ਚ ਚੋਣ ਪਿੜ ਨਹੀਂ ਪੱਕਦੀ। ਜੀ। ਤੇ ਅਗਲੀ ਗੱਲ ਕਰੀਏ ਅਫਸਰਾਂ ਦੀ, ਅਫਸਰਸ਼ਾਹੀ ਦੀ ਪਿਛਲੇ ਕਈ ਦਿਨਾਂ ਤੋਂ ਚਰਚਾ ਹੋ ਰਹੀ ਹੈ। ਸ਼ਰਮਾ ਜੀ, ਜਿਵੇਂ ਆਪਾਂ ਮਲੂਕਾ ਦੀ ਨੂੰਹ ਦੀ ਚਰਚਾ ਕੀਤੀ ਹੈ, ਇੱਕ ਦੋ ਹੋਰ ਅਫਸਰ ਨੇ, ਇੱਕੋ ਤੁਹਾਨੂੰ ਯਾਦ ਹੋਣਾ ਪੰਜਾਬੀ ਮੀਡੀਆ ਲਿਖਦਾ ਸੀ ਇੱਕ ਨੂੰ ਧਾਕੜ ਅਫਸਰ ਨੇ ਮਾਰਿਆ ਛਾਪਾ, ਲਖਵੀਰ ਸਿੰਘ DHO, ਤੇ ਉਹਨਾਂ ਦੀ ਚਰਚਾ ਸੀ। ਪਹਿਲਾਂ ਉਹ ਆਪ ਚ ਗਏ, ਫਿਰ ਉਹ ਅਕਾਲੀ ਦਲ ਦੇ ਵਿੱਚ ਆ ਗਏ, ਸ਼ਾਇਦ ਟਿਕਟ ਨਹੀਂ ਮਿਲੀ ਉਧਰੋਂ। ਅਫਸਰਾਂ ਦੀ ਸਿਆਸਤ ਦੇ ਵਿੱਚ ਆਉਣ ਦੀ ਕਹਿੰਦੇ ਰਵਾਇਤ ਨਵੀਂ ਨਹੀਂ, ਪੁਰਾਣੀਆਂ ਹੀ ਹੈ। ਹਾਂ ਬਿਲਕੁਲ ਜੀ। ਅਸਲ 'ਚ ਇਹ ਨਾ ਟ੍ਰੈਂਡਿੰਗ ਹੁੰਦਾ ਹੈ ਪੰਜਾਬ ਦੇ ਵਿੱਚ, ਖਾਸ ਕਰਕੇ ਜ਼ਰੂਰ ਦੇਖਿਆ ਜਾਂਦਾ ਪ੍ਰਵੀਨ ਜੀ ਕਿ ਕਲਾਕਾਰਾਂ ਦਾ ਕਿੱਧਰ ਨੂੰ ਰੁਖ ਹੈ ਜੀ, ਕਲਾਕਾਰ ਕਿਹੜੀ ਪਾਰਟੀ 'ਚ ਗਿਆ। ਤੇ ਜਦੋਂ ਇਹ ਸਮੀਖਿਆ ਕੀਤੀ ਜਾਂਦੀ ਕਿ ਕਲਾਕਾਰ ਕਿੱਥੇ ਗਏ, ਨਾਲ ਇਹ ਵੀ ਕੀਤੀ ਜਾਂਦੀ ਕਿ ਕਿੰਨੇ ਕੁ ਸਫਲ ਹੋਏ, ਕਿੰਨੇ ਕੁ ਨਹੀਂ ਹੋਏ। ਉਸੇ ਤਰ੍ਹਾਂ ਦੂਸਰਾ ਬਿਊਰੋਕ੍ਰੇਸੀ ਵੀ। ਬਿਊਰੋਕ੍ਰੇਸੀ ਵੈਸੇ ਤਾਂ ਪਬਲਿਕ ਡੀਲਿੰਗ ਵਾਲੀ ਉਨੀ ਵਧੀਆ ਇਹਨਾਂ ਦਾ ਰਿਕਾਰਡ ਨਹੀਂ ਹੈਗਾ। ਮੈਂ ਨਹੀਂ ਕਹਿੰਦਾ ਕਿ ਸਾਰੇ ਅਫਸਰ ਇਹੋ ਜਿਹੇ ਹੁੰਦੇ ਆ। ਹਾਂਜੀ, ਬਿਲਕੁਲ ਸਹੀ। ਕਾਹਨ ਸਿੰਘ ਪੰਨੂ ਬਾਰੇ ਲੋਕ ਬਹੁਤ ਚੰਗਾ ਸੋਚਦੇ ਆ। ਕੁੰਵਰ ਵਿਜੇ ਪ੍ਰਤਾਪ ਨੇ ਚੰਗਾ ਨਾਮ ਕਮਾਇਆ ਆ ਕੇ ਇੱਥੇ, ਹਨਾ। ਏਦਾਂ ਕਈ ਅਫਸਰ ਚੰਗੇ ਹੁੰਦੇ ਨੇ, ਕਈ ਡੀਸੀਆਂ ਨੂੰ ਲੋਕ ਬਾਅਦ ਚੋਂ ਵੀ ਯਾਦ ਰੱਖਦੇ ਨੇ। ਸੋ ਪਰ ਜ਼ਿਆਦਾਤਰ ਬਿਊਰੋਕ੍ਰੇਸੀ ਹੈਂਕੜਬਾਜ਼ ਮੰਨੀ ਜਾਂਦੀ ਹੈ, ਲੋਕਾਂ ਤੋਂ ਦੂਰ ਰੱਖਦੀ ਨੂੰ, ਹੈ ਨਾ। ਸੱਤਾ 'ਚ ਆਉਣ ਦੀ ਲਾਲਸਾ ਵੀ ਰਹਿੰਦੀ, ਉਹਨੂੰ ਲੱਗਦਾ ਕਿ ਆ ਯਾਰ 12ਵੀਂ ਪਾਸ ਸਾਨੂੰ ਹੁਕਮ ਕਰੀ ਜਾਂਦਾ ਸੀ, ਇਹਨੇ ਪੜ੍ਹ ਕੇ ਆਇਆ, ਲੈ ਇਹ ਕੁਰਸੀ ਤੇ ਬੈਠ ਕੇ ਦੇਖ ਲਈਏ, ਹੈ ਨਾ। ਸੋ ਇਸ ਲਈ ਪੰਜਾਬ ਦੇ ਵਿੱਚ ਇਹ ਪਿਰਤ ਪੁਰਾਣੀ ਹੈ, ਇਹ ਨਵੀਂ ਨਹੀਂ ਹੈ। ਪਰ ਪਰਮਪਾਲ ਕੌਰ ਸਿੱਧੂ ਦੇ ਹਵਾਲੇ ਨਾਲ ਇਹ ਚਰਚਾ 'ਚ ਆ ਗਈ। ਸੋ ਜਦੋਂ ਚਰਚਾ ਜੀ, ਕੱਲ ਆਪਾਂ ਥੋੜੀ ਜਿਹੀ ਇਹਦੇ ਪਰ ਚਰਚਾ ਕਰ ਰਹੇ ਸੀ, ਅੱਜ ਮੈਂ ਵਿਸਥਾਰ ਤੋਂ ਉਸ ਪਹਿਲੂ ਤੇ ਗੱਲ ਕਰਨਾ ਚਾਹੁੰਦਾ ਕਿ ਚਾਰ ਅਫਸਰ ਅਜਿਹੇ ਧਿਆਨ 'ਚ ਆਉਂਦੇ ਨੇ। ਪਰਮਪਾਲ ਕੌਰ ਸਿੱਧੂ ਵਾਂਗ ਸੇਵਾ ਮੁਕਤੀ ਤੋਂ ਪਹਿਲਾਂ ਅਸਤੀਫੇ ਦੇ ਕੇ ਰਿਟਾਇਰਮੈਂਟ ਲੈ ਲਈ ਤੇ ਉਹ ਤੋਂ ਬਾਅਦ ਰਾਜਨੀਤੀ ਪਿੜ 'ਚ ਆਏ ਤੇ ਜ਼ਿਆਦਾਤਰ ਕਾਮਯਾਬ ਹੋਏ ਪ੍ਰਵੀਨ। ਅੱਛਾ, ਠੀਕ ਹੈ ਜੀ। ਜਿਨ੍ਹਾਂ 'ਚੋਂ ਸਭ ਤੋਂ ਵੱਡੀ ਉਦਾਹਰਨ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ। ਮਾਨ ਹੋਰੀ IPS ਰੈਂਕ ਦੇ ਅਧਿਕਾਰੀ ਸੀ, ਅਸਤੀਫਾ ਦਿੱਤਾ, ਰਾਜਨੀਤਿਕ ਪਿੜ ਚੁਣਿਆ ਤੇ ਫਿਰ 3 ਵਾਰ ਮੈਂਬਰ ਪਾਰਲੀਮੈਂਟ ਵੀ ਬਣੇ। 1900 ਜਿਹੜੀ ਆਪਾਂ 99 ਦੀ ਗੱਲ ਕਰਦੇ ਹਾਂ, ਤਰਨਤਾਰਨ ਹਲਕੇ ਤੋਂ, ਅੱਜ ਕੱਲ ਖੰਡੂਰ ਸਾਹਿਬ ਹਲਕਾ ਉਹ, ਹੈ ਨਾ, ਉੱਥੋਂ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ। ਬੇਸ਼ੱਕ ਕਿੰਨੀ ਵਾਰ ਚੋਣਾਂ ਲੜੀਆਂ, ਹਾਰੀਆਂ ਵੀ, ਪਰ 1999 'ਚ ਫਿਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਬਣ ਗਏ ਸੀ। ਉਸ ਤੋਂ ਬਾਅਦ 2022 ਦੇ ਵਿੱਚ ਭਗਵੰਤ ਮਾਨ ਦੇ ਨਾਲ ਖਾਲੀ ਹੋਈ ਸੀਟ ਜਿਮਨੀ ਚੋਣ ਦੇ ਵਿੱਚ, ਉੱਥੋਂ ਫਿਰ ਬਾਜੀ ਮਾਰ ਲਈ ਤੇ ਹੁਣ ਫਿਰ ਉਮੀਦਵਾਰ ਨੇ। ਸੋ ਇਸ ਲਈ ਅਫਸਰਾਂ ਦਾ ਰਾਜਨੀਤੀ ਪਿੜ 'ਚ ਆਉਣ ਦੇ ਵਿੱਚ, ਸਫਲ ਹੋਣ ਦੇ ਵਿੱਚ ਸਿਮਰਨਜੀਤ ਮਾਨ ਹੋਰਾਂ ਦਾ ਨਾਂ ਹੈਗਾ। ਦੂਸਰਾ, ਇਸ ਦੇ ਵਿੱਚ ਸਭ ਤੋਂ ਧਿਆਨ 'ਚ ਜਿਹੜਾ ਨਾਮ ਆਉਂਦਾ ਹੈ ਅਫਸਰਾਂ ਦੇ ਵੱਲ, ਤਾਂ ਕੁੰਵਰ ਵਿਜੇ ਪ੍ਰਤਾਪ ਦਾ। IPS ਅਧਿਕਾਰੀ, ਪੰਜਾਬ ਦੇ ਵਿੱਚ ਮਤਲਬ IG ਰੈਂਕ ਦੇ ਉੱਤੇ, ਤੇ ਜਿਹੜੀ ਸਿੱਟ ਬਣੀ ਸੀ ਉਸ ਦੇ ਮੈਂਬਰ ਸੀਗੇ ਇਹ ਬੇਅਦਬੀ ਵਾਲੇ ਮਾਮਲੇ ਦੇ ਵਿੱਚ, ਤੇ ਉਹਦੇ ਵਿੱਚ ਚਰਚਾ 'ਚ ਬਹੁਤ ਆਏ। ਉਸੇ ਮਾਮਲੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਚੁਣੀ ਕਿ ਜੋ ਕੰਮ ਮੈਂ ਅਫਸਰ ਬਣ ਕੇ ਨਹੀਂ ਕਰ ਸਕਿਆ, ਮੈਂ MLA ਬਣ ਕੇ ਸਰਕਾਰ ਬਣਾ ਕੇ ਕਰਾ ਦੂੰਗਾ। ਪਰ ਹੁਣ ਉਹ ਬੇਸ਼ੱਕ ਨਿਰਾਸ਼ ਤੇ ਬੇਬਸ, ਲਾਚਾਰ ਵੀ ਨਜ਼ਰ ਆਉਂਦੇ ਨੇ, ਤੇ ਉਹ ਆਪਣਾ ਗੁੱਸਾ ਗਿਲਾ ਆਪਣੀ ਪਾਰਟੀ ਤੇ ਕੱਢਦੇ ਵੀ ਰਹਿੰਦੇ ਨੇ, ਪਰ ਪਾਰਟੀ ਉਸ ਤੇ ਟਵੀਟ ਨਹੀਂ ਕਰਦੀ, ਮਜੀਠੀਏ ਤੇ ਟਵੀਟ ਕਰਦੀ ਹੈ। ਉਸ ਮਸਲੇ ਤੇ ਨਹੀਂ ਜਵਾਬ ਦੇ ਹੈਗਾ, ਉਹਨਾਂ ਕੋਲ ਜਵਾਬ ਹੀ ਨਹੀਂ ਸ਼ਾਇਦ ਕੋਈ ਕੁੰਵਰ ਵਿਜੇ ਪ੍ਰਤਾਪ ਦਾ। ਪਰ ਕੁੰਵਰ ਵਿਜੇ ਪ੍ਰਤਾਪ ਨੇ ਵੀ ਇਹ ਦੱਸਿਆ ਕਿ ਅਫਸਰੀ ਛੱਡ ਕੇ ਜੇਕਰ ਮੈਂ ਰਾਜਨੀਤੀ ਪਿੜ 'ਚ ਆਇਆ ਤਾਂ ਮੈਂ ਕਾਮਯਾਬੀ ਵਾਲੇ ਪਾਸੇ ਖੜਾ, MLA ਬਣੇ ਅੰਮ੍ਰਿਤਸਰ ਤੋਂ। ਤੇ ਇਸੇ ਦੇ ਵਿੱਚ ਤੀਸਰਾ ਨਾਮ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਪਾਰਟੀ ਤੋਂ ਉੱਪਰ ਉੱਠ ਕੇ ਸਤਿਕਾਰ ਲੈ ਜਾਂਦਾ, ਉਹ ਪ੍ਰਗਟ ਸਿੰਘ ਜੀ। ਪ੍ਰਗਟ ਸਿੰਘ ਹੋਰੀ ਆਪਣੀ ਬੇਵਾਕੀ ਲਈ, ਸਪਸ਼ਟਤਾ ਦੇ ਲਈ ਜਿੱਥੇ ਜਾਣੇ ਜਾਂਦੇ ਨੇ, ਉੱਥੇ MLA ਨਾਲੋਂ ਵੱਧ ਉਹ ਖੇਡ ਜਗਤ ਦੇ ਨਾਮ ਦੇ ਨਾਂ ਤੇ ਵੱਧ ਸਤਿਕਾਰ ਲੈਂਦੇ ਨੇ ਕਿ ਹਾਕੀ ਦੇ ਕਪਤਾਨ ਰਹੇ ਨੇ। ਸੋ ਉਹ PPS ਅਧਿਕਾਰੀ ਸੀਗੇ, ਉਸ ਖੇਡ ਦੇ ਨਾਤੇ ਉਹਨਾਂ ਨੂੰ ਇਹ ਰੈਂਕ ਮਿਲਿਆ ਤੇ ਉਧਰੋਂ ਆ ਕੇ ਪਹਿਲਾਂ ਹੀ ਅਸਤੀਫਾ ਦੇ ਕੇ ਉਹਨਾਂ ਨੇ ਅਕਾਲੀ ਦਲ ਜੁਆਇਨ ਕੀਤਾ। ਅਕਾਲੀ ਦਲ ਵੱਲੋਂ MLA ਬਣੇ, ਫਿਰ ਕਾਂਗਰਸ ਚਲੇ ਗਏ, 2 ਵਾਰ ਕਾਂਗਰਸ ਵੱਲੋਂ MLA ਬਣੇ ਤੇ ਅੱਜ ਦੀ ਤਰੀਕ ਦੇ ਵਿੱਚ ਵੀ ਉਹ MLA ਹੈਗੇ ਨੇ। ਸੋ ਇਸ ਲਈ ਪ੍ਰਗਟ ਸਿੰਘ ਵੀ ਇਸ ਕਤਾਰ। ਸੋ ਕੁੰਵਰ ਵਿਜੇ ਪ੍ਰਤਾਪ, ਸਿਮਰਜੀਤ ਮਾਨ ਤੇ
ਪ੍ਰਗਟ ਸਿੰਘ ਜਿੱਥੇ ਪਹਿਲਾਂ ਅਸਤੀਫੇ ਦੇ ਕੇ ਸਫਲ ਰਾਜਨੀਤਿਕ ਵੀ ਬਣੇ, ਉੱਥੇ ਜਿਹੜੇ ਦਰਬਾਰਾ ਸਿੰਘ ਗੁਰੂ ਨੇ ਅਜਮਾਈ ਪਰ ਸਫਲਤਾ ਨਹੀਂ ਮਿਲੀ। ਪ੍ਰਿੰਸੀਪਲ ਸੈਕਟਰੀ ਸੀਗੇ ਪ੍ਰਕਾਸ਼ ਸਿੰਘ ਬਾਦਲ ਦੇ, ਖਾਸ ਮੰਨੇ ਜਾਂਦੇ ਸੀ, ਤੇ ਅਸਤੀਫਾ ਦਿੱਤਾ ਅਗਾਊਂ, ਐਮਐਲਏ ਦੀ ਟਿਕਟ ਲੈ ਲਈ ਅਕਾਲੀ ਦਲ ਤੋਂ ਭਦੌੜ ਤੋਂ, ਤੇ ਭਗਵੰਤ ਮਾਨ ਕਹਿੰਦੇ ਹੱਥ ਬਾਹਰ ਕਢਾਉਣੇ ਆ ਬਸ। ਅੱਛਾ, ਹਾਂਜੀ ਹਾਂਜੀ। ਬੋਰਡਾਂ ਦੇ ਉੱਤੇ ਫੋਟੋਆਂ ਸੀਗੀਆਂ ਜੇਬ 'ਚ ਕੋਟ ਛੱਤ ਪਾਏ ਵਾਲੀਆਂ ਨਾ, ਸੋ ਕਹਿੰਦੇ ਬਸ ਹੱਥ ਬਾਹਰ ਕਢਾਉਣੇ ਆ। ਤੇ ਉਹ IAS ਰੈਂਕ ਦੇ ਅਧਿਕਾਰੀ 2012 ਚ ਭਦੌੜ ਤੋਂ ਲੜੇ ਐਮਐਲਏ ਦੀ ਚੋਣ ਹਾਰ ਗਏ ਸੀ ਬਿਲਕੁਲ। 2017 ਚ ਬਸੀ ਪਠਾਣਾ ਤੋਂ ਲੜੇ, ਹਾਰ ਗਏ। 2019 ਚ ਲੋਕ ਸਭਾ ਚੋਣ ਲੜੇ, ਫਤਿਹਗੜ੍ਹ ਸਾਹਿਬ ਹਲਕੇ ਤੋਂ ਹਾਰ ਗਏ, ਨਹੀਂ ਸਫਲਤਾ ਮਿਲੀ। ਸੋ ਇਸੇ ਤਰ੍ਹਾਂ ਪ੍ਰਵੀਨ ਜੀ ਕੁਝ ਅਧਿਕਾਰੀ ਉਹ ਵੀ ਪੰਜਾਬ ਚ ਚਰਚਾ ਚ ਨੇ ਜਿਨ੍ਹਾਂ ਨੇ ਸੇਵਾ ਮੁਕਤੀ ਤੋਂ ਬਾਅਦ ਰਾਜਨੀਤਿਕ ਪਿੜ ਚੁਣਿਆ। ਠੀਕ ਹੈ, ਆਪਣੀ ਨੌਕਰੀ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਕਾਹਨੂੰ ਘਰੇ ਹੁਣ ਆ ਗੁੱਡੀਆਂ ਕਰਨੀਆਂ, ਕਾਹਨੂੰ ਸਬਜ਼ੀਆਂ ਢੋਣੀਆਂ, ਕਾਹਨੂੰ ਨਿਆਣੇ ਸਕੂਲ ਤੋਂ ਲੈ ਕੇ ਆਉਣੇ, ਛੱਡ ਕੇ ਆਉਣੇ ਆ, ਕਿ ਆਪਾਂ ਰਾਜਨੀਤੀ ਚ ਅਜਮਾ ਲਓ ਆਪਣੀ ਰਿਟਾਇਰਮੈਂਟ, ਐ ਆਨੰਦ ਮਾਣੋ। ਸੋ ਇਸ ਲਈ ਉਹਨਾਂ ਨੇ ਇਹ ਖੇਤਰ ਚੁਣਿਆ ਤੇ ਕਈ ਕਾਮਯਾਬ ਹੋ ਗਏ ਜੀ। ਤੁਸੀਂ ਇਹ ਦੇਖੋ ਕਿ ਇਹਨਾਂ ਦੇ ਵਿੱਚ ਸਭ ਤੋਂ ਵੱਡਾ ਨਾਮ ਸੋਮ ਪ੍ਰਕਾਸ਼ ਹੋਰਾਂ ਦਾ। ਹਾਂਜੀ ਹਾਂਜੀ ਬਿਲਕੁਲ। IAS ਰੈਂਕ ਦੇ ਅਧਿਕਾਰੀ ਸੀ, ਸੇਵਾ ਮੁਕਤੀ ਤੋਂ ਬਾਅਦ ਭਾਜਪਾ ਚੁਣ ਲਈ, ਤੇ ਭਾਜਪਾ ਵੱਲੋਂ 2 ਚੋਣਾਂ ਲੜੇ, ਐਮਐਲਏ ਦੀਆਂ ਦੋਨੇ ਜਿੱਤੇ। ਚੋਣ ਮੈਂਬਰ ਪਾਰਲੀਮੈਂਟ ਦੀ ਲੜੇ, ਉਹ ਵੀ ਜਿੱਤੇ, ਕੇਂਦਰ ਚ ਮੰਤਰੀ ਬਣੇ, ਪਰ ਇਸ ਵਾਰ ਤਾਂ ਵੀ ਟਿਕਟ ਕੱਟਣ ਦਾ ਡਰ ਖੜਾ ਉਹਨਾਂ ਨੂੰ। ਅੱਛਾ। 2012 ਚ 2017 ਚ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜਦੇ ਨੇ ਤੇ ਜਿੱਤਦੇ ਨੇ। ਠੀਕ ਹੈ ਜੀ। 2019 ਦੇ ਵਿੱਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ MP ਦੀ ਚੋਣ ਲੜਦੇ ਨੇ ਤੇ ਜਿੱਤਦੇ ਨੇ, ਤੇ ਮੋਦੀ ਦੀ ਸਰਕਾਰ ਚ ਮੰਤਰੀ ਬਣਦੇ ਨੇ। ਪਰ ਉਹੀ ਸੋਮ ਪ੍ਰਕਾਸ਼ ਦੇ ਸਾਹਮਣੇ ਹੁਣ ਪਤਾ ਲੱਗ ਰਿਹਾ ਕਿ ਸਹੋਤਾ ਸਾਹਿਬ ਨਾ ਜਾਣ ਕਿਤੇ, ਕਿਉਂ BJP ਜਾ ਸਕਦੇ ਨੇ ਸਾਬਕਾ DGP, ਤੇ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਉੱਥੋਂ। ਸੋ ਸੋਮ ਪ੍ਰਕਾਸ਼ ਦੀ ਛੁੱਟੀ ਵੀ ਹੋ ਸਕਦੀ ਹੈ। ਪਰ ਸਫਲ ਰਾਜਨੀਤਿਕ ਸਫਰ ਰਿਹਾ ਉਹਨਾਂ ਦਾ ਹੁਣ ਤੱਕ, ਹੈ ਨਾ। ਇਸੇ ਦੇ ਵਿੱਚ, ਇਸੇ ਕਤਾਰ ਚ IAS ਰੈਂਕ ਦੇ ਅਧਿਕਾਰੀ ਡਾਕਟਰ ਅਮਰ ਸਿੰਘ ਦਾ ਨਾਮ ਆਉਂਦਾ। ਹਾਂਜੀ ਹਾਂਜੀ। ਮੱਧ ਪ੍ਰਦੇਸ਼ ਸਰਕਾਰ ਦੇ ਵਿੱਚ ਜੁਆਇੰਟ ਸੈਕਟਰੀ ਰਹੇ, ਫੂਡ ਕਾਰਪੋਰੇਸ਼ਨ ਦੇ MD ਰਹੇ, ਮਤਲਬ ਕਿ ਨਿਮਰਤਾ ਵਾਲੇ ਵਿਅਕਤੀ ਮੰਨੇ ਜਾਂਦੇ ਨੇ। ਤੇ ਡਾਕਟਰ ਅਮਰ ਸਿੰਘ ਨੇ ਕਾਂਗਰਸ ਚੁਣ ਲਈ ਤੇ ਫਤਿਹਗੜ੍ਹ ਸਾਹਿਬ ਹਲਕੇ ਤੋਂ ਚੋਣ ਲੜੀ ਤੇ ਜਿੱਤ ਗਏ। ਬਿਲਕੁਲ। ਸੋ ਇਸੇ ਕਤਾਰ ਦੇ ਵਿੱਚ IAS ਅਧਿਕਾਰੀ ਖੁਸ਼ੀ ਰਾਮ ਹੋਰਾਂ ਦਾ ਨਾਮ ਆਉਂਦਾ। ਠੀਕ ਹੈ ਜੀ। ਸੇਵਾ ਮੁਕਤੀ ਤੋਂ ਬਾਅਦ ਇਹ ਖੇਤਰ ਚੁਣਿਆ। ਸੇਵਾ ਮੁਕਤੀ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਸ਼ਾਮਲ ਹੋਏ ਤੇ 2019 ਦੀ ਲੋਕ ਸਭਾ ਚੋਣ ਉਹਨਾਂ ਨੇ ਲੜੀ ਸੀ ਹੁਸ਼ਿਆਰਪੁਰ ਤੋਂ, ਪਰ ਸੋਮ ਪ੍ਰਕਾਸ਼ ਤੋਂ ਹਾਰ ਗਏ। 1974 ਬੈਚ ਦੇ ਸਾਬਕਾ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਹਰਦੀਪ ਪੁਰੀ ਹੋਰੀ ਵੀ ਤੁਹਾਡੇ ਧਿਆਨ ਚ ਹੋਣੇ, ਕਿ ਉਹ ਵੀ ਸੇਵਾ ਮੁਕਤੀ ਤੋਂ ਬਾਅਦ ਭਾਜਪਾ ਕੰਨੀ ਨੂੰ ਜਾਂਦੇ ਨੇ, ਤੇ ਭਾਜਪਾ ਉਹਨਾਂ ਨੂੰ 2019 ਚ ਅੰਮ੍ਰਿਤਸਰ ਤੋਂ ਟਿਕਟ ਵੀ ਦੇ ਦਿੰਦੀ ਹੈ। ਇੱਥੋਂ ਹਾਰ ਜਾਂਦੇ ਨੇ, ਪਰ ਅੰਮ੍ਰਿਤਸਰ ਦਾ ਰਿਕਾਰਡ ਬੋਲੀ ਜਾਂਦਾ ਹੁਣ ਪਿਛਲੇ ਕੁਝ ਦੇਰ ਤੋਂ, ਕਿ ਇੱਥੋਂ ਹਾਰੋ ਤਾਂ ਕੇਂਦਰ ਚ ਮੰਤਰੀ ਬਣੋ, ਜਿੱਤੋ ਤਾਂ ਵਿਰੋਧ ਚ ਬੈਠੋ। ਹਾਂਜੀ ਹਾਂਜੀ। ਜਦੋਂ ਨਵਜੋਤ ਸਿੱਧੂ ਜਿੱਤਦੇ ਰਹੇ ਤਾਂ ਸਰਕਾਰ ਨਹੀਂ ਆਈ, ਜਦੋਂ ਕੈਪਟਨ ਜਿੱਤ ਗਏ ਤਾਂ ਸਰਕਾਰ BJP ਦੀ ਆ ਗਈ, ਪਰ ਜੇਤ ਲਈ ਹਾਰ ਗਏ ਤੇ ਜੇਤ ਲਈ ਮੰਤਰੀ ਬਣ ਗਏ। ਫਿਰ ਔਜਲਾ ਆ ਗਏ, ਔਜਲਾ ਜਿੱਤ ਗਏ, ਹਰਦੀਪ ਪੁਰੀ ਹਾਰ ਗਏ, ਪਰ ਮੰਤਰੀ ਉਹ ਬਣ ਗਏ। ਇਸ ਲਈ ਇੱਥੋਂ ਹਾਰ ਕੇ ਵੀ ਉਹ ਮੰਤਰੀ ਬਣੇ। ਇਸੇ ਤਰ੍ਹਾਂ ਹੁਣ ਇਸ ਵਾਰ ਵੀ 2 ਨਾਮ ਸਪਸ਼ਟ ਮੰਨੇ ਜਾ ਰਹੇ ਨੇ, ਤੀਆ ਵੀ ਚਰਚਾ ਆਪਾਂ ਗੱਲ ਕਰਕੇ ਹਟੇ ਹਾਂ। ਜੇ ਅੰਮ੍ਰਿਤਸਰ ਹਲਕੇ ਦੀ ਤਰਨਜੀਤ ਸੰਧੂ ਹੋਰੀ ਵੀ ਇਸੇ ਤਰ੍ਹਾਂ ਅਮਰੀਕਾ ਤੋਂ ਹੀ ਰਾਜਦੂਤ ਗਏ ਨੇ, ਸੇਵਾ ਮੁਕਤੀ ਤੋਂ ਬਾਅਦ ਮੋਦੀ ਦੇ ਨੇੜੇ ਸੀ, ਵਿਦੇਸ਼ ਮੰਤਰੀ ਜੈਸ਼ੰਕਰ ਦੇ ਨੇੜੇ ਸੀ, ਤੇ ਟਿਕਟ ਮਿਲ ਗਈ। ਸੋ ਲਗਾਤਾਰ ਅਫਸਰਸ਼ਾਹੀ ਨੂੰ ਅਜਮਾ ਰਹੀ ਹੈ ਭਾਜਪਾ ਅੰਮ੍ਰਿਤਸਰ ਦੇ ਵਿੱਚ। ਇੱਕ ਵਾਰ ਫਿਰ ਤਰਨਜੀਤ ਸੰਧੂ ਤੇ ਦਾ ਖੇਡਿਆ ਉਹਨਾਂ ਨੇ। ਸੋ ਹੁਣ ਦੇਖਦੇ ਹਾਂ ਉਹਨਾਂ ਦੀ ਕਿਸਮਤ ਨੂੰ ਕਿੱਧਰ ਲੈ ਕੇ ਜਾਂਦੀ ਹੈ। ਦੂਸਰਾ ਪਰਮਪਾਲ ਸਿੱਧੂ ਹੋਰੀ IAS ਰੈਂਕ ਦੇ ਅਧਿਕਾਰੀ ਅਸਤੀਫਾ ਦਿੱਤਾ ਤੇ ਭਾਜਪਾ ਚ ਟਿਕਟ ਪੱਕਾ ਹੀ ਹੈ। ਇਸੇ ਤਰ੍ਹਾਂ ਆਪਾਂ ਗੱਲ ਕਰਕੇ ਰਹੇ ਸਾਬਕਾ DGP ਇਕਬਾਲਪ੍ਰੀਤ ਸੋਹਤਾ, ਤੇ ਅਜੇ ਹੋਰ ਪਤਾ ਨਹੀਂ ਕਿਹੜਾ ਅਫਸਰ, 1-2 ਅਫਸਰ ਹੋਰ ਅਜੇ ਲਾਈਨ ਚ ਹੈਗੇ ਨੇ, ਸ਼ਾਇਦ ਤੁਹਾਡਾ ਨੰਬਰ ਲੱਗ ਜੇ ਜੀ। ਤੇ ਗੱਲ ਕਰੀਏ ਸ਼ਰਮਾ ਜੀ ਪੋਲੀਟੀਕਲ ਰਿਫਾਰਮਸ ਦਾ ਦਾਇਰਾ ਬਹੁਤ ਵਸੀਹ ਹੈ। ਬਹੁਤ ਕੁਝ ਕਰਨਾ ਪਊਗਾ ਜੇ ਅਸੀਂ ਇਹਨਾਂ ਰਿਫਾਰਮਸ ਦੇ ਵੱਲ ਨੂੰ ਤੁਰਨਾ ਤਾਂ, ਪਰ 72 ਸਾਲਾਂ ਦੇ ਵਿੱਚ 380 ਗੁਣਾ ਚੋਣ ਖਰਚਾ ਵੱਧ ਗਿਆ ਜੀ। ਪ੍ਰਵੀਨ ਜੀ, ਇਹ ਜਿਹੜਾ 72 ਸਾਲਾਂ 380 ਗੁਣਾ ਚੋਣ ਖਰਚਾ ਵਧਿਆ ਨਾ, ਇਹ ਕਾਗਜ਼ੀ ਚੋਣ ਖਰਚਾ ਵਧਿਆ। ਠੀਕ ਹੈ ਜੀ। ਮਤਲਬ ਜਿਹੜਾ ਚੋਣ ਕਮਿਸ਼ਨ ਨੇ ਤੈਅ ਕੀਤਾ ਹੁੰਦਾ ਕਿ ਇੰਨਾ ਖਰਚਾ ਕਰ ਸਕਦਾ ਇੱਕ ਉਮੀਦਵਾਰ, ਉਹ ਜਿਹੜੀ ਤੈਅ ਹੱਦ ਹੈ 380 ਗੁਣਾ ਵਾਧਾ ਹੋਇਆ। ਹਕੀਕਤ ਹੈ ਇਹਦੇ ਨਾਲੋਂ ਕਿਤੇ ਜ਼ਿਆਦਾ ਗੁਣਾ, ਹਜ਼ਾਰਾਂ ਗੁਣਾ ਚ ਵੱਧ ਚੁੱਕੀ ਹੈ। ਕਿੰਨੀਆਂ ਮਹਿੰਗੀਆਂ ਨੇ ਤੁਹਾਨੂੰ, ਸਾਨੂੰ ਸਾਰਿਆਂ ਨੂੰ ਪਤਾ। ਵੋਟਾਂ ਅੱਜ ਕੱਲ ਜਿੱਤਣ ਦੇ ਲਈ ਕਿੰਨੀ ਮਨੀ ਪਾਵਰ ਤੇ ਕਿੰਨੀ ਮਸਲ ਪਾਵਰ ਲੱਗਦੀ ਹੈ। ਚਾਹੀਦੀ ਹੈ, ਬਿਲਕੁਲ। ਮਸਲ ਪਾਵਰ ਵੀ ਮਨੀ ਪਾਵਰ ਨਾਲੇ ਖਰੀਦੀ ਜਾਂਦੀ ਹੈ ਅੱਜ ਕੱਲ। ਹਾਂਜੀ ਹਾਂਜੀ ਬਿਲਕੁਲ, ਆਪਾਂ ਤੋਂ ਵਾਕਿਫ ਹੈ। ਪਰ ਮੈਂ ਜਿਹੜੇ
ਅੰਕੜੇ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਕਿ 1952 ਦੇ ਵਿੱਚ ਪਹਿਲੀ ਵਾਰ ਭਾਰਤ ਦੇ ਵਿੱਚ ਆਜ਼ਾਦ ਹੋਣ ਤੋਂ ਬਾਅਦ 15 ਅਗਸਤ 1947 ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 1952 ਦੇ ਵਿੱਚ ਆਮ ਚੋਣਾਂ, ਲੋਕ ਸਭਾ ਚੋਣਾਂ ਹੁੰਦੀਆਂ ਨੇ। ਹਾਂਜੀ ਹਾਂਜੀ। ਤੇ ਉਸ ਸਮੇਂ ਚੋਣ ਕਮਿਸ਼ਨ ਵੱਲੋਂ ਪ੍ਰਤੀ ਉਮੀਦਵਾਰ ਤੈਅ ਖਰਚਾ 25,000 25,000 ਵੀ ਉਸ ਸਮੇਂ ਬਹੁਤ ਜ਼ਿਆਦਾ ਲੱਗਦਾ ਹੋਣਾ ਪ੍ਰਵੀਨ ਜੀ। 1952 ਚ। ਅੱਜ 2024 ਦੇ ਵਿੱਚ 95 ਲੱਖ ਹੈ ਤੇ ਉਮੀਦਵਾਰਾਂ ਨੂੰ ਇਹ ਵੀ ਘੱਟ ਲੱਗੀ ਜਾਂਦਾ। 25,000 ਤੋਂ 72 ਸਾਲਾਂ ਚ ਇਹ ਖਰਚਾ ਵੱਧ ਕੇ 95 ਲੱਖ ਹੋ ਗਿਆ। ਤੇ ਕਹਿੰਦੇ ਜੀ ਉਮੀਦਵਾਰ ਸਰਕਾਰ ਤੋਂ, ਚੋਣ ਕਮਿਸ਼ਨ ਤੋਂ, ਸੰਸਦ ਚ ਇਹ ਰੌਲਾ ਪਾਉਂਦੇ ਨੇ ਕਿ 1.25 ਕਰੋੜ ਤੋਂ ਘੱਟ ਨਹੀਂ ਚਾਹੀਦੀ, 1.25 ਕਰੋੜ ਤੱਕ ਕਰੋ ਜੀ ਇਹ। ਇਸ ਦੇ ਲਈ ਇੱਕ ਕਮੇਟੀ ਬਣੀ ਹੈ। ਕਮੇਟੀ ਹਮੇਸ਼ਾ ਤੈਅ ਕਰਦੀ ਹੈ ਕਿ ਪਿਛਲੇ 5 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਸੂਚਕ ਅੰਕ ਹੈ ਉਹ ਕਿਸ ਤਰ੍ਹਾਂ ਵਧਿਆ ਘਟਿਆ, ਭਾਰਤ ਦੀ ਗਰੋਥ ਕਿਸ ਤਰ੍ਹਾਂ ਦੀ ਹੈ, ਚੀਜ਼ਾਂ ਦੇ ਭਾਅ ਕਿਸ ਤਰ੍ਹਾਂ ਵੱਧਦੇ ਘਟਦੇ ਨੇ, ਲੋਕਾਂ ਦੀ ਆਮਦਨ ਦਾ ਕੀ ਪੈਮਾਨਾ ਹੈ, ਫਿਰ ਜਨਸੰਖਿਆ ਦਾ ਹਵਾਲਾ ਕੀ ਹੈ। ਉਹ ਸਾਰੇ ਅੰਕੜਿਆਂ ਦੇ ਹਵਾਲੇ ਨਾਲ ਇਹ ਤੈਅ ਕੀਤਾ ਜਾਂਦਾ ਕਿ ਪ੍ਰਤੀ ਉਮੀਦਵਾਰ ਇੰਨਾ ਖਰਚੇ ਦੀ ਹੱਦ। ਛੋਟੇ ਸੂਬਿਆਂ ਦੇ ਵਿੱਚ ਘੱਟ ਵੋਟਰਾਂ ਵਾਲੀ ਗਿਣਤੀ ਦੇ ਵਿੱਚ ਥੋੜੇ ਘੱਟ ਹੋ ਜਾਂਦੇ ਨੇ, ਵੱਧ ਵਾਲੇ ਚ ਵੱਧ ਜਾਂਦੇ ਨੇ। ਔਸ ਜਿਹੜਾ ਇਸ ਵਾਰ ਐਲਾਨ ਹੈ, ਜੇ ਆਪਾਂ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਤਾਂ 95 ਲੱਖ ਹੈ ਪੰਜਾਬ ਦੇ ਵਿੱਚ। ਸੋ 1952, 1957, 1962 ਤੇ 1967 ਇਹ 4 ਚੋਣਾਂ 25,000 ਰੁਪਏ ਦੇ ਹਵਾਲੇ ਨਾਲ ਲੜੀਆਂ ਗਈਆਂ ਕਿ ਉਮੀਦਵਾਰ ਨੂੰ 25,000 ਰੁਪਏ ਖਰਚਣ ਦੀ ਹੱਦ ਹੈ। 1971 ਚ 10,000 ਵਧਿਆ 35,000 ਹੋ ਗਿਆ ਜੀ। ਪਰ 1977 ਚ ਵੀ 35 ਰਿਹਾ ਤੇ 1980 ਸਿੱਧਾ 1 ਲੱਖ ਹੋ ਗਿਆ 35,000। 1984 ਚ 1.5 ਲੱਖ ਹੋਇਆ, 1999 ਚ 1.5 ਲੱਖ ਰਿਹਾ, 1991 ਚ ਵੀ 1.5 ਲੱਖ ਰਿਹਾ। ਪਰ 1.5 ਲੱਖ ਤੋਂ ਸਿੱਧਾ ਦੁੱਗਣੇ ਤੋਂ ਵੀ ਉੱਪਰ ਗਿਆ, ਲਗਭਗ 3 ਗੁਣੇ ਦੇ ਗੇੜ ਚਲਾ ਗਿਆ। 1991 ਚ 1.5 ਲੱਖ ਸੀ, 1996 ਚ 4.5 ਲੱਖ ਹੋ ਗਿਆ ਜੀ ਇਹ ਸਿੱਧਾ। 98 ਚ ਸਿੱਧਾ ਹੀ 15 ਲੱਖ। ਅੱਛਾ। ਸੋ 1996 ਚ 4.5 ਲੱਖ, 1998 ਚ ਸਿੱਧਾ 15 ਲੱਖ। 99 ਚ ਵੀ 15 ਲੱਖ ਨਾਲੇ ਹੋ ਗਈਆਂ ਚੋਣਾਂ, ਫਿਰ 15 ਲੱਖ ਆ ਗਿਆ। 2004 ਚ ਫਿਰ 25 ਲੱਖ ਤੇ ਗਿਆ ਸਿੱਧਾ 15 ਤੋਂ ਜੀ। 2009 ਚ ਵੀ 25 ਲੱਖ ਰਿਹਾ ਤੇ ਫਿਰ ਦੁੱਗਣੇ ਤੋਂ ਵੀ ਉੱਪਰ ਗਿਆ 2014 ਚ 70 ਲੱਖ ਰੁਪਈਆ। 25 ਲੱਖ ਤੋਂ ਸਿੱਧਾ 70 ਲੱਖ। 70 ਲੱਖ ਫਿਰ 2019 ਚ ਵੀ 70 ਲੱਖ ਰਿਹਾ ਤੇ ਹੁਣ 95 ਲੱਖ ਆ ਤੇ 1.25 ਕਰੋੜ ਦੀ ਮੰਗ ਹੈ। ਸੋ ਅਸੀਂ 72 ਸਾਲਾਂ ਚ 380 ਗੁਣਾ ਕਾਗਜ਼ੀ ਚੋਣ ਖਰਚਾ ਵਧਾਇਆ, ਜਿਹੜਾ ਚੋਣ ਕਮਿਸ਼ਨ ਵੱਲੋਂ ਤੈਅ ਹੈ, ਜਿਹਦੇ ਬਿੱਟਬੁੱਲ ਬਣਾ ਕੇ ਪਰਚੀਆਂ ਕੱਟ ਕੇ ਦੇਣੇ ਪੈਂਦੇ। ਸਮੋਸੇ ਇੰਨੇ, ਬ੍ਰੈਡ ਇੰਨੇ, ਕੁਰਸੀਆਂ ਇੰਨੀਆਂ, ਗੱਡੀਆਂ ਇੰਨੀਆਂ, ਝੰਡੀਆਂ ਇੰਨੀਆਂ, ਪੋਸਟਰ ਇੰਨੇ, ਬੈਨਰ ਇੰਨੇ, ਹਾਰ ਇੰਨੇ, ਇਹ ਉਹ ਖਰਚੇ ਨੇ। ਬਿਲਕੁਲ ਜਾਂਦਾ ਪੇਟੀਆਂ ਵਾਲਾ, ਕਾਲੇ ਮਾਲ ਵਾਲਾ, ਚਿੱਟੇ ਮਾਲ ਵਾਲਾ। ਹਾਂਜੀ, ਉਹ ਤਾਂ ਹੈ ਨਾ, ਉਹ ਇਹ ਤੋਂ ਵੀ ਕਿਤੇ ਜ਼ਿਆਦਾ ਜਾਂਦਾ। ਇਸ ਲਈ ਅੱਜ ਦੀ ਤਰੀਕ ਦੇ ਵਿੱਚ ਮਤਲਬ ਇਹ ਧਾਰਨਾ ਬਣਦੀ ਜਾ ਰਹੀ ਹੈ ਕਿ ਸ਼ਰੀਫ ਬੰਦਿਆਂ ਦੀ, ਸੇਵਾ ਕਰਨ ਵਾਲੇ ਬੰਦਿਆਂ ਦੀ ਹੁਣ ਰਾਜਨੀਤਿਕ ਖੇਤਰ ਨਹੀਂ ਰਿਹਾ, ਜਦੋਂ ਕਿ ਅਸਲ 'ਚ ਲੋੜ ਅੱਜ ਵੀ ਉਹਨਾਂ ਬੰਦਿਆਂ ਦੀ। ਹਾਂਜੀ, ਲੋੜ ਤਾਂ ਲੋਕਾਂ ਨੂੰ ਪਰਨਾਏ ਹੋਏ ਬੰਦਿਆਂ ਦੀ ਹੈ, ਲੋਕ ਸਰੋਕਾਰਾਂ ਨਾਲ ਜੁੜੇ ਹੋਏ ਬੰਦਿਆਂ ਦੀ ਹੈ, ਗੁੰਡਿਆਂ ਦੀ ਲੋੜ ਨਹੀਂ ਹੈ। ਭਾਰਤ ਦੀ ਲੋਕ ਸਭਾ ਦੇ ਵਿੱਚ 37% ਲੋਕ ਹੈ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਚੱਲਦੇ ਨੇ। ਕੇਸ ਨੇ ਜੀ, ਉਹਨਾਂ ਦੀ ਬੈਕਗ੍ਰਾਉਂਡ ਆ ਤੇ ਇਹਦੇ ਵਿੱਚ ਭਾਜਪਾ ਮੋਹਰੀ ਹੈ। ਉਮੀਦਵਾਰਾਂ ਦੇ ਜਿਹੜੇ ਅਮੀਰ ਲੋਕ ਨੇ ਲੋਕ ਸਭਾ ਦੇ ਵਿੱਚ, ਉਹਨਾਂ ਦੇ ਵਿੱਚ ਵੀ ਭਾਜਪਾ ਮੋਹਰੀ। ਤੁਸੀਂ ਇੱਕ ਦਿਨ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਸੀ, ਮੈਨੂੰ ਯਾਦ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਦੂਜੀ ਗੱਲ ਇਹ ਹੈ ਸ਼ਰਮਾ ਜੀ ਕਿ ਅਸਲ ਦੇ ਵਿੱਚ ਜਿਹੜਾ ਤੁਸੀਂ ਮਾਲ ਦਾ ਜ਼ਿਕਰ ਕੀਤਾ, ਪਤਾ ਸਾਰਾ ਸਿਸਟਮ ਨੂੰ ਵੀ ਹੈ ਕਿ ਇਸ ਤਰੀਕੇ ਨਾਲ ਪੈਸਾ ਵੰਡਿਆ ਜਾਂਦਾ ਹੈ। ਭਾਗੀਦਾਰ ਹੈ ਉਹਦਾ। ਹਾਂ, ਸਿਸਟਮ ਭਾਗੀਦਾਰ ਹੈ। ਹੁਣ ਜਦੋਂ ਤੁਸੀਂ ਅਕਸਰ ਹੀ ਵੇਖਦੇ ਹੋਵੋਗੇ ਤੁਸੀਂ ਵੀ ਇੱਕ ਉਮੀਦਵਾਰ ਦੇ ਨਾਲ ਨਾ ਇੱਕ ਸਰਕਾਰੀ ਗੱਡੀ ਹੁੰਦੀ ਹੈ, ਜਿਪਸੀ ਹੁੰਦੀ ਹੈ, ਉਹ ਪਮਾਇਸ਼ ਕਰਨ ਦੇ ਲਈ, ਵੀਡੀਓਗ੍ਰਾਫੀ ਕਰਨ ਦੇ ਲਈ ਕਿ ਬਈ ਆ ਸਾਰਾ ਕੁਛ ਹੈ। ਹੁਣ ਸਾਰਾ ਦਿਨ ਤਾਂ ਉਹਨਾਂ ਨੇ ਡਿਊਟੀ ਕਰਨੀ ਤਾਂ ਉਮੀਦਵਾਰ ਦੇ ਨਾਲ ਹੀ ਰਹਿੰਦੀ ਹੈ, ਚਲੋ ਉਹਨਾਂ ਦਾ ਕੰਮ ਹੈ, ਪਰ ਹੱਥ ਨੇ ਵੀ ਉਮੀਦਵਾਰ ਦੇ ਘਰੇ ਨਾਲ ਹੀ ਵੜ ਜਾਂਦੀ ਹੈ ਉਹ ਗੱਡੀ। ਪ੍ਰਵੀਨ ਜੀ ਤੁਸੀਂ ਬਹੁਤ ਵੱਡੀ ਗੱਲ ਕਰ ਰਹੇ ਹੋ। ਹਾਂਜੀ, ਆਪਾਂ ਪਿੰਡਾਂ ਤੋਂ ਆਉਂਦੇ ਹਾਂ। ਹਾਂਜੀ ਹਾਂਜੀ, ਆਪਣੇ ਸਰੋਤੇ ਵੀ ਜਿਹੜੇ ਦਰਸ਼ਕ ਵੀ ਆਪਾਂ ਸੁਣਨੇ ਜ਼ਿਆਦਾਤਰ ਪਿੰਡਾਂ ਵਾਲੇ। ਹਾਂਜੀ, ਉਹਨਾਂ ਨੂੰ ਪਤਾ ਹੈ ਕਿ ਜਦੋਂ ਪਿੰਡ ਦੇ ਵਿੱਚ ਸਰਪੰਚੀ ਦੀ ਚੋਣ ਹੁੰਦੀ ਹੈ, ਐਮਐਲਏ ਦੀ ਚੋਣ ਹੁੰਦੀ ਹੈ, ਹਾਂਜੀ ਹਾਂਜੀ, ਮੰਜਾ, ਰੋਟੀ, ਬੋਤਲ ਕਿਹਦੇ ਘਰੋਂ ਆਉਂਦੀ ਸੀ ਸਕੂਲ 'ਚ? ਹਾਂ ਹਾਂ, ਬਿਲਕੁਲ। ਸਵੇਰ ਨੂੰ ਫਿਰ ਅਧਿਕਾਰੀ ਕਿਹਦੇ ਕੰਨੀ ਭੁਗਤਦੇ ਸੀ। ਹਾਂ, ਇਹ ਉਹੀ ਕੁਛ ਹੈ ਨਾ, ਇਹ ਉਹੀ ਵਰਤਾਰਾ ਹੈ। ਹਾਂ, ਬਸ ਪੱਧਰ ਵੱਡਾ ਨਾਲ ਘੁੰਮੂਗੀ ਜਿਹੜਾ ਗੱਡੀ 'ਚ ਤੇ ਬੰਦਿਆਂ 'ਚ ਤੇਲ ਪਵਾਊਗਾ। ਹਾਂ ਹਾਂ, ਬਿਲਕੁਲ ਬਿਲਕੁਲ। ਸ਼ਾਮ ਨੂੰ ਬੰਦਿਆਂ ਦਾ ਤੇਲ ਤੇ ਦਿਨ 'ਚ ਗੱਡੀ ਵਾਲਾ ਤੇਲ ਜਿਹੜਾ ਭੁਗਤਾਊਗਾ, ਫਿਰ ਉਹਦੇ ਨਾਲ ਇਹ ਸਾਡੀ ਮਾਨਸਿਕਤਾ ਬਣ ਗਈ। ਅਸੀਂ ਡਿਊਟੀ ਨਹੀਂ ਆਪਣੀ ਕਰਦੇ। ਨਾ 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 ਨਾ, ਮਾਨਸਿਕਤਾ ਬਣ ਗਈ ਤੇ ਵਾਧੂ ਮਤਲਬ ਸਾਨੂੰ ਲੱਗਦਾ ਕਿ ਜਿਹੜੀ ਤਨਖਾਹ ਮਿਲਦੀ ਹੈ ਉਹ ਤਾਂ ਮੇਰੀ ਸੇਵਿੰਗ ਲਈ ਹੈ। ਹਾਂਜੀ ਹਾਂਜੀ, ਹਾਂ ਬਿਲਕੁਲ, ਉੱਪਰੋਂ ਕਰਨੇ। ਜਦੋਂ ਇਹ ਮਾਨਸਿਕਤਾ ਬਣ ਗਈ ਫਿਰ ਤੁਸੀਂ ਭ੍ਰਸ਼ਟਾਚਾਰੀਆਂ ਦੇ ਨਾਲ ਜਾਓ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।